ਯਾਰ ਜੋ ਮੈਂ ਦੇਖਿਆ ਨਾ ਟੀਵੀ ਤੇ ਮੈਂ ਤਾਂ ਲੰਬੜਾ ਹੈਰਾਨ ਹੀ ਰਹਿ ਗਿਆ, ਕਦੇ ਸੋਚਿਆ ਨਹੀਂ ਉਹਨੇ ਇਦਾਂ ਵੀ ਹੋਊਗੀ। ਤਾਂ ਇੱਕ ਗੱਲ ਆ, ਹਾਂ ਇਹ ਆਪਣੇ ਵਾਲੇ ਜਿਹੜੇ ਪੰਜਾਬ ਵਾਲੇ ਨੇ ਹੈਗੇ ਪਤੰਦਰ ਹੀ ਆ। ਛੱਡਦੇ ਨਹੀਂ ਇਹ। ਮੈਂ ਤੂੰ ਹਿਸਾਬ ਲਾ ਲਾਤਾ ਆ, ਹੁਣ ਤੂੰ ਵੀ ਦੇਖਿਆ ਹੋਣਾ ਵੀ ਇੰਜਣਾਂ ਦੀ ਜਿਹੜੀ ਅਸਲੀ ਸਰਵਿਸ ਹੈ ਨਾ, ਉਹਨਾਂ ਵੀ ਭੈੜੀ ਸਰਵਿਸ ਇਹਦੀ ਕੀਤੀ। ਇਹ ਕਰਦੇ ਪੰਜਾਬ ਵਾਲੇ ਹੀ ਆ, ਹਾਂ ਚਾਹੇ ਕੰਗਣਾ ਹੋਵੇ ਤੇ ਚਾਹੇ ਕੋਈ ਹੋਰ ਹੋਵੇ, ਕਿਉਂ ਨਹੀਂ? ਲੱਗਾ ਧੂਆਂ ਇਹ ਵੀ ਮਾਰਦਾ। ਨਹੀਂ ਜਦੋਂ ਤਾਜੀ ਸਰਵਿਸ ਹੋਈ ਹੁੰਦੀ ਨਾ, ਜਦੋਂ ਇੰਜਣ ਦਾ ਹੋਇਆ ਹੁੰਦਾ ਪਹਿਲਾਂ ਕੱਚਾ ਇਹ ਤੂੰ ਛੱਡਦਾ ਹੀ ਹੁੰਦਾ। ਪਹਿਲਾਂ ਕੱਚਾ ਧੂਆਂ ਛੱਡਦਾ ਹੀ ਆ। ਨਾਲ ਤੈਨੂੰ ਜ਼ਿਆਦਾ ਤੇ ਪਤਾ ਛੱਡਦਾ ਸੀ ਲੰਬੜਾ, ਹਾਂ ਉਹ ਤੋਂ ਬਾਰੇ ਨਾਰੇ ਲਾਉਂ ਜਾਂਦਾ ਸੀ, ਭਿੰਡਰਾਂ ਵਾਲਾ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਤੂੰ ਆ ਬਾਹਰ ਛੱਡਣ ਲੱਗਾ ਘਰ ਜਾ ਕੇ। ਨਹੀਂ ਉਦੋਂ ਤਾਂ ਪੈਂਦੀਆਂ 'ਚ ਕੌਣ ਖੜਦਾ ਹੋਵੇ, ਸਾਰੇ ਮੰਨਦੇ ਆ। ਮਾਟਰਾ ਉਦਾਂ ਬਈ ਇਹ ਜਿਹੜੀਆਂ ਮੈਂ ਹੁਣ ਐਟਮਾਂ ਹੀ ਕਹਾਂ ਇਹਨਾਂ ਨੂੰ, ਐਟਮਾਂ ਹੀ ਹੋਈਆਂ। ਕੁਛ ਐਟਮਾਂ ਸਟੇਜਾਂ ਦੇ ਨੱਚਦੀਆਂ ਆ, ਇਹ ਉਦਾਂ ਜਨਤਕ ਨੱਚੀ ਜਾਂਦੇ ਆ। ਮਤਲਬ ਕਿ ਮਾਟਰਾ ਵੀ ਤੂੰ ਤਾਂ ਚਲ ਹੁਣ ਇਹਨਾਂ ਦੇ ਵਿੱਚ ਉੱਠਦਾ ਬੈਠਦਾ ਵੀ ਇਹਨਾਂ ਆ ਵੀ ਤੈਨੂੰ ਜ਼ਿਆਦਾ ਗਿਆਨ ਹੁੰਦਾ ਵੀ ਮਤਲਬ ਕਿ ਕੀ ਐਟਮਾਂ ਹੈ ਕਿ ਕੌਣ ਲੈ ਕੇ ਆਉਂਦਾ ਇਹੋ ਜਿਹੀਆਂ ਐਟਮਾਂ? ਪਹਿਲਾਂ ਤਾਂ ਇਹ ਦੱਸ ਦਵਾ ਵੀ ਇੰਨਾ ਮੇਰਾ ਦੂਜਾ ਰਹੇਗਾ, ਮੈਂ ਤਾਂ ਤੁਹਾਡੇ ਨਾਲ ਬੈਠਣ ਉੱਠਣ ਵਾਲਾ ਬੰਦਾ, ਮੈਂ ਗੁਰਸੇਵਰ ਸਿੰਘ ਮੰਡ ਨਾਲ ਥੋੜੀ ਬੈਠਦਾ। ਨਹੀਂ ਮੇਰੇ ਕਹਿਣ ਦਾ ਮਤਲਬ ਤੂੰ ਅਖਬਾਰ ਖੂਰ ਪੜ੍ਹ ਲੈਣਾ, ਕਿਉਂਕਿ ਪੜਾਉਣਾ ਤੁਸੀਂ ਹੈ ਹੀ ਨਹੀਂ। ਆ ਚਲੋ ਠੀਕ ਆ, ਅਖਬਾਰ ਹੀ ਆ ਤੁਹਾਡੇ ਪੱਲੇ। ਹਾਂ ਤੇ ਮਤਲਬ ਕੀ ਐਟਮ ਹੈ ਇਹ? ਐਟਮ ਤਾਂ ਇਦਾਂ ਵੀ ਬੰਦਿਆਂ ਨੂੰ ਭੁਲੇਖਾ ਹੁੰਦਾ। ਹੂੰ ਇਹ ਕਿਹਾ ਜਾਂਦਾ ਵੀ ਬੰਦੇ ਨੂੰ ਪਤਾ ਹੁੰਦਾ ਵੀ ਮੇਰੇ ਲਈ ਸਹੀ ਕੀ ਆ ਗਲਤ ਕੀ ਆ। ਇਹ ਵੱਖਰੀ ਗੱਲ ਹੈ ਕਿ ਜਾਣਦਾ ਹੋਇਆ ਵੀ ਉਹ ਗਲਤੀਆਂ ਕਰਦਾ। ਮੰਨ ਡਰ ਕੇ ਉਹ ਬੰਦੇ ਆ, ਇਹਨਾਂ ਨੂੰ ਪਤਾ ਵੀ ਸਾਡੇ ਵਿੱਚ ਕਾਬਲੀਅਤ ਕੋਈ ਨਹੀਂ, ਅਸੀਂ ਪੁੱਠਾ ਕੰਮ ਕਰੀਏ ਉਹਦੇ ਲਈ ਸੌਖੀਆਂ ਜਾ ਜਾਈਏ। ਸਾਡੇ ਕੋਲ ਕੋਈ ਦੇਖੋ ਇੱਕ ਬੰਦਾ ਹੁੰਦਾ ਆ, ਉਹਦੇ ਕੋਲ ਕੋਈ ਸਕਿੱਲ ਹੁੰਦੀ ਹੈ, ਉਹ ਬੰਦਾ ਕੋਈ ਕੰਮ ਕਰ ਸਕਦਾ। ਇਹਨਾਂ ਕੋਲ ਸਕਿੱਲ ਕੋਈ ਨਹੀਂ, ਨਾ ਤਰਖਾਣਾ ਕੰਮ ਕਰ ਸਕਦਾ, ਦਿਹਾੜੀ ਤੇ ਨਾ ਇਹਨੂੰ ਲੈ ਕੇ ਜਾਵੇ ਕੋਈ ਬੰਦਾ। ਰੋਟੀ ਪਾਣੀ ਕਿੱਦਾਂ ਚੱਲਣਾ, ਇਹਨੇ ਪੁੱਠੇ ਸਿੱਧੇ ਤਰੀਕੇ ਲੱਭਦੇ। ਜਿੱਦਾਂ ਇਹਦਾ ਇੱਕ ਵਾਰੀ ਕੀ ਹੋਇਆ, ਇੱਕ ਵਾਰੀ ਇਹਨੇ ਪੱਗ ਦੇ ਲੜ ਦੇ ਨਾਲ ਬਹੁਤ ਸਾਫ਼ ਕਰ ਦਿੱਤਾ ਕਾਂਗਰਸ ਲੀਡਰ ਦਾ। ਅੱਛਾ ਪੱਗ ਵਾਦਾ ਚੌਣ ਲਈ ਹੂੰ ਹਨਾ। ਫਿਰ ਇੱਕ ਵਾਰੀ ਇਹ ਗਊ ਮੂਤਰ ਪੀਤਾ ਇਹਨੇ। ਆਹੋ ਇਹ ਜਿਹੜੀ ਸ਼ੁਰੂ ਤੋਂ ਹੀ ਪੁੱਠੇ ਕੰਮ ਕਰਨੇ। ਮੈਨੂੰ ਤਾਂ ਲੱਗਦਾ ਵੀ ਇਹਦਾ ਇੰਜਣ ਤਾਂ ਹੀ ਭੜਾਸ ਹੀ ਮਰੀ ਜਾਂਦਾ। ਹੁਣ ਫਿਰ ਕਈ ਬੰਦੇ ਕਰਦੇ ਪੁੱਠੇ ਕੰਮ ਆ, ਇਹਦੇ ਵਿੱਚ ਸ਼ਿਵ ਸੈਨਾ ਵਾਲੇ ਵੀ ਆ। ਉਹ ਕੀ ਕਰਦੇ ਇਦਾਂ ਦਾ ਕੋਈ ਨਾ ਕੋਈ ਪੁੱਠਾ ਬਿਆਨ ਦੇ ਦੇਣਾ, ਉਸ ਤੋਂ ਬਾਅਦ ਫਿਰ ਕਹਿੰਦੇ ਨਾ ਸਾਨੂੰ ਤਾਂ ਧਮਕੀਆਂ ਆਉਂਦੀਆਂ। ਹੁਣ ਇਹ ਮੰਡ ਨੂੰ ਹੀ 22 ਸਿਕਿਉਰਿਟੀ ਮਿਲੀ ਹੋਵੇ। 22 ਸਿਕਿਉਰਿਟੀ ਦੇ ਵਿੱਚ ਚਲੋ ਮੈਨੂੰ ਨਹੀਂ ਪਤਾ ਕਿੰਨੇ ਬੰਦੇ ਹੁੰਦੇ ਉਹਦੇ ਵਿੱਚ, ਮੰਨ ਲਓ ਕਿ 4 ਬੰਦੇ ਵੀ ਹੋਏ ਪੁਲਿਸ ਦੇ, ਸਾਰੇ ਭੱਤੇ ਪਾ ਕੇ 70-80 ਹਜ਼ਾਰ ਰੁਪਏ ਤੋਂ ਉੱਤੇ ਤਨਖਾਹ, ਭੱਤੇ ਪਾ ਕੇ ਲੱਖ ਰੁਪਏ ਨੂੰ ਇੱਕ ਬੰਦਾ ਪੈਂਦਾ ਗੌਰਮੈਂਟ ਦਾ। ਬਹੁਤ ਮਹਿੰਗਾ ਪੈਂਦਾ। ਇਹ ਮੰਨ ਡਰ ਕੇ ਬੰਦੇ ਦੇ ਉੱਤੇ ਸੈਂਟਰੀ ਸਰਕਾਰ, ਸਾਡੀ ਸਰਕਾਰ 4 ਲੱਖ ਰੁਪਈਆ ਬੰਦੇ ਤੇ ਖਰਚ ਰਹੀ ਹੈ। ਉਹ 4 ਲੱਖ ਰੁਪਈਆ ਕਾਹਦੇ ਲਈ ਲਾ ਰਹੀ ਆ? ਉਹੀ ਜੇ 4 ਬੰਦੇ ਜਿਹੜੇ ਆ ਕਿਤੇ ਸਿਕਿਉਰਿਟੀ ਦੇ ਵਿੱਚ ਆ, ਇਥੋਂ ਸਾਰੇ ਚੋਰੀਆਂ ਹੋਈ ਜਾਂਦੀਆਂ, ਉਹਨਾਂ ਦੇ ਉੱਤੇ ਕੋਈ ਲੱਗੇ। ਇਦਾਂ ਦੇ ਬੰਦੇ ਕਿੰਨੇ ਆ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਖੱਜਲ ਖੁਆਰੀ ਕੀਤੀ ਪਈ ਆ। ਜੇ ਇਹਨਾਂ ਨੂੰ ਕੁਝ ਹੋ ਜਾਵੇ ਫਿਰ ਸਰਕਾਰ ਨਹੀਂ, ਸਰਕਾਰ ਫਸਦੀ ਆ, ਸਰਕਾਰ ਫਸ ਜਾਂਦੀ। ਹੁਣ ਸਰਕਾਰ ਨੇ ਬੰਦੇ ਰੱਖੇ ਆ ਵੀ ਜਦੋਂ ਕੋਈ ਕਲੇਸ਼ ਪਾਉਣਾ ਹੁੰਦਾ। ਹੁਣ ਇਹ ਗੱਲ ਵੀ ਕਿੱਥੋਂ ਵਧੀਆ, ਉੱਤੇ ਤਾਂ ਕੁੱਟ ਖਾਧੀ ਨਹੀਂ। ਕਈ ਬੰਦੇ ਕਹਿੰਦੇ ਜੀ ਕੁੱਟ। ਉਹ ਕੀ ਹੋਇਆ, ਗੱਡੀ ਤੇ ਜਦੋਂ ਕਿਹਾ ਆ ਉਹਨਾਂ ਨੇ ਵੀ ਅੱਗੇ ਤੁਸੀਂ ਪੈਦਲ ਜਾਓ, ਧਾਰਮਿਕ ਜਗ੍ਹਾ ਆ, ਪੈਦਲ ਉੱਥੇ ਗੱਡੀਆਂ ਪਿੱਛੇ ਪਾਰਕਿੰਗ ਲਈ ਜਗ੍ਹਾ, ਤੂੰ ਵਿੱਚ ਫਸਾਈ ਜਾਂਦਾ। ਫਿਰ ਉਹ ਹਿੱਟ ਕਰ ਦਿੱਤੀ ਗੱਡੀ ਤੇ ਉਸ ਤੋਂ ਬਾਅਦ ਕਲੇਸ਼ ਵੱਧ ਗਿਆ। ਉਹ ਫਿਰ ਤੁਹਾਨੂੰ ਪਤਾ ਫਿਰ ਗੁੱਸਾ ਜਦੋਂ ਹੁੰਦਾ ਹੈ ਫਿਰ ਉਹ ਵਿੱਚ ਸਾਰੇ ਹੱਥ ਹੋ ਜਾਂਦੇ ਆ। ਨਾਲੇ ਇਦਾਂ ਹੀ ਫਿਰ ਪ੍ਰੇਥਣ ਲੱਗ ਜਾਂਦਾ ਹੁੰਦਾ। ਇਹਨਾਂ ਮਾਟਰਾ ਇਹਨਾਂ ਦਾ ਹੱਲ ਹੈਗਾ ਤਾਂ ਮੇਰੇ ਹਵਾਲੇ ਇਹਨਾਂ ਨੂੰ ਕਰੋ, ਦਖਲ ਕੋਈ ਦਵੇ ਨਾ। ਮੈਂ ਮਹੀਨਾ ਲਵਾਉ ਇਹਨਾਂ ਕੋਲ ਜੀਰੀ ਨਾਲੇ ਪਾਉਂਗਾ, ਉੱਥੇ ਚੇਪੀਆਂ ਲਵਾਉ, ਲੈ ਸਿੱਧੇ ਨਾ ਹੋ ਕੇ ਪੂਰਾ ਸਾਲ ਕੱਢ ਲੰਬੜਾ ਤੇਰਾ ਤਾਂ ਆਪ ਤੀਜੇ ਦਿਨ ਕਰਦਾ ਨਾ ਮੰਡ ਨਾ ਉਹਦਾ ਨਾ ਇਹ ਨਾ ਹੋਦਾ ਇਹ ਕਰ ਦੇਣਾ। ਠੀਕ ਆ। ਨਹੀਂ ਤਾਇਆ ਛੱਜ ਤਾਂ ਬੋਲੇ, ਛਾਣ ਨਹੀਂ ਕਿ ਬੋਲੇ। ਛਾਲ ਨਹੀਂ ਬੋਲੂਗੀ, ਇਹ ਛੱਜ ਬੋਲਦਾ ਨਾ। ਛਾਣ ਨਹੀਂ ਦੀ ਹਿੰਮਤ ਹੋਣੀ ਨਹੀਂ ਚਾਹੀਦੀ। ਅੱਜ ਕੱਲ ਇੰਟਰਨੈਟ ਦਾ ਸਮਾਂ ਆ, ਲੰਬੜਾ ਸਭ ਕੁਝ ਹੀ ਬੋਲਦਾ। ਮੰਡ ਵੀ ਮੁੜ ਕੇ ਜਾ ਕੇ ਬੜਾ ਬੋਲਦਾ ਸੀ, ਹਸਪਤਾਲ ਮੰਜੇ ਤੇ ਪਿਆ ਮੜਕਾ ਮਾਰਨ ਲੱਗ ਪਿਆ ਬਾਅਦ ਚ ਆ ਗਏ। ਚਲੋ ਕਿਸੇ ਦੇ ਹੱਥ ਚੱਕਣਾ, ਕਾਨੂੰਨ ਨੂੰ ਹੱਥ ਲੈਣਾ। ਨਹੀਂ ਉਹਨੂੰ ਦੇਖ ਕੇ ਤੂੰ ਅਮਿਤ ਸ਼ਰਮਾ ਜਿਹੜਾ ਉਹ ਵੀ ਤਾਂ ਹੁਣ ਸ਼ਬਦ ਬੜੀ ਜਾਂਦਾ ਨਾ ਬੈਠ ਇਹ ਇੱਕ ਜੁੰਡਲੀ ਜੇ ਬਣੀ ਆਦਾ ਹੈ। ਅੱਗੇ ਹੋਈ ਦੂਜਾ ਕੰਗਣਾ ਹੋਈ ਹਨਾ, ਉਹ ਵੀ ਕਹਿੰਦੇ ਸਪਸ਼ਟੀਕਰਨ ਦੇਣ ਲੱਗੀ ਆ ਵੀ ਮੈਂ ਜਿਹੜਾ ਕੀ ਕਹਿਤਾ ਸੀਗਾ ਆਪਣੇ ਉਹ ਗਟਰ ਸ਼ਾਹ ਜੇ ਉਹ ਵੀ ਲੱਗੀ ਆ ਦੇਣ। ਹੁਣ ਉਹ ਵੀ ਮੈਂ ਕਿਹਾ ਡਰਦੀ ਉਦਣ ਦੀ ਵੀ ਮੇਰਾ ਵੀ ਉਹ ਹਾਲ ਲੱਗਦੇ ਹੋਵੇ। ਉਹਨੂੰ ਵੀ ਇਹ ਕਹਿੰਦਾ ਵੀ ਹੁਣ ਭਾਈ ਆਪਣਾ ਬਚਾ ਕੇ ਰੱਖ ਕੇ ਤੇ ਸਰਵਿਸ ਬਹੁਤ ਹੁੰਦੀ ਹੈ। ਨਹੀਂ ਜੇ ਬੜੀ ਬੁਰੀ ਅਮਦ ਦੇ ਪੈ ਗਈਆਂ ਨਾ, ਜੇ ਅਮਦ ਦੇ ਪੈ ਗਈਆਂ ਉਹਦਾ ਇੰਜਣ ਜ਼ਿਆਦਾ ਲਾਲ ਹੋ ਜਾਣਾ। ਮੈਂ ਤੁਹਾਨੂੰ ਉਹ ਬੁਰਾ ਲੱਗੂ, ਉਹ ਬੁਰਾ ਲੱਗਣਾ। ਖੈਰ ਚਲੋ ਛੱਡੋ ਪਰੇ। ਇਹ ਜਿਹੜਾ ਆਪਣਾ CM ਆ
ਆਪਣਾ ਕਾਹਦਾ ਇਹਨਾਂ ਦਾ ਹੀ ਆ। ਚੱਲ ਸਾਡਾ ਹੀ ਲਾ ਲਾ ਬੁਰਾ ਯਾਰ ਹਾਲ ਆ, ਤੂੰ। ਬਹੁਤ ਜੋ ਤੂੰ ਜਿਹੜਾ ਜੋ ਲਾਉਣਾ ਤੂੰ ਲਾ ਲਾ ਯਾਰ, ਸਾਡਾ ਹੀ ਆ ਯਾਰ। ਤੁਹਾਡਾ ਹੀ ਹੁਣ ਆ। ਮੈਨੂੰ ਕਹਿ ਕੇ ਤੇਰੇ ਛਿੱਤਰ ਪਹੁੰਚਾ ਉਹ ਤੀਜੇ ਕਿ ਦਿਨ ਉੱਠ ਕੇ ਤੇਰਾ ਕਰੀ ਜਾਂਦਾ ਰਹਿਣਾ। ਵੱਡੀਆਂ ਟਾਣੀਆਂ 'ਚ ਬੈਠੇ ਮੈਂ ਤੇਰੇ ਰੰਗ ਥੋੜੋ ਗਿਰ ਕੇ ਰੰਗ ਬਦਲੀ ਜਾਣਾ, ਕਦੀ ਉਧਰ ਕਦੀ ਉਧਰ ਕਦੀ ਉਧਰ। ਉਹ ਨਹੀਂ ਇੰਨੀ ਛੇਤੀ ਨਹੀਂ ਮੈਂ ਬਦਲਦਾ, ਇੰਨੀ ਸ਼ਹਿਰ ਨੂੰ ਜਾਂਦਾ ਤੇ ਕਾਂਗਰਸ ਨਾਲ ਜਾਂਦਾ, ਮੁੜ ਕੇ ਉਹਨਾਂ ਦਾ ਅਕਾਲੀਆਂ ਨਾਲ ਜਾਂਦਾ, ਤੀਜੇ ਥਾਂ ਜਾਂਦਾ ਤੇ ਬੀਜੇਪੀ ਨਾਲ ਜਾਂਦਾ। ਇਹ ਗਾਹਕ ਦੇਖਦਾ ਕਿੱਥੋਂ ਨਹੀਂ ਬਾਅਦ ਹੁਣ ਜੇ ਤੂੰ ਜਿਹੜਾ ਐਂਡ 'ਚ ਕਹਿਤਾ ਬੀਜੇਪੀ ਨਾਲ ਨਾਲੇ ਤਾਂ ਇਦਾਂ ਦੀਆਂ ਗਾਲਾਂ ਤਾਂ ਨਾ ਦੇ ਇਹ ਦੇਖ ਲਾ ਫੇ ਮੰਨ ਨਾਲ ਗੱਲ ਕਰਦਾ ਤੇਰੀ ਮੈਂ। ਨਸ਼ਾ ਮਾਟਰਾ ਵੀ ਸੀਐਮ ਬੜਾ ਹੁਣ ਹਵਾਰੇ ਵਾਲ ਨੂੰ ਹੋਇਆ ਆ, 25-30 ਸਾਲ ਦਾ ਕਿਸੇ ਨੂੰ ਚੇਤਾ ਆਇਆ ਨਹੀਂ। ਆਇਆ ਨਹੀਂ 5 ਸਾਲ ਤਕਰੀਬਨ ਉਹਨਾਂ ਨੂੰ ਹੋ ਚੱਲੇ ਆ, ਉਦੋਂ ਨਹੀਂ ਚੇਤਾ ਆਇਆ। ਕਹਿੰਦਾ 10 ਦਿਨ ਦੀ ਤਾਂ ਪਰੋਲ ਚਾਹੀਦੀ ਆ। ਇਹ ਸਿਆਸੀ ਲਾਹਾ ਲੈਂਦਾ ਇਹਦੇ ਵਿੱਚੋਂ। ਇਹ ਸਿਆਸੀ ਆ। ਹੁਣ ਤੁਸੀਂ ਦੇਖੋ ਤਾਂ ਅਮਰਤਪਾਲ ਜਿੱਤਿਆ, ਆਹੋ ਕਿਸੇ ਨੇ ਸੋਚਿਆ ਸੀ ਵੀ ਇਦਾਂ ਬੰਦਾ ਜਿੱਤ ਜੂ? ਨਾ ਨਹੀਂ ਸੋਚਿਆ ਸਰਬਜੀਤ ਸਿੰਘ ਖਾਲਸਾ ਸਰਪੰਚਾ ਖੜਾ ਹੋਇਆ, ਬਿਲਕੁਲ ਕਿਸੇ ਨੇ ਸੋਚਿਆ ਸੀ ਬੰਦਾ ਜਿੱਤ ਜਿੱਤ ਗਿਆ। ਆਜ਼ਾਦ ਹੀ ਸੀਗੇ ਸਾਰੇ। ਆਜ਼ਾਦ ਸੀ ਬਸ। ਸਿਮਰਨਜੀਤ ਸਿੰਘ ਮਾਨ ਬਾਹਰ ਦੀ ਹਨੇਰੀ ਦੇ ਵਿੱਚ ਮੋਦੀ ਦੇ ਉੱਥੇ ਜਿੱਤ ਗਿਆ ਸੰਗਰੂਰ ਹਾਂ ਤੋਂ। ਕਾਹਦੇ ਕਰਕੇ ਜਿੱਤੇ ਆ? ਜਿੱਤੇ ਇਸੇ ਕਰਕੇ ਆ ਵੀ ਇੱਕ ਜਿਹੜਾ ਪੰਥਕ ਮੁੱਦਾ ਸੀ, ਜਿਹੜਾ ਅਕਾਲੀ ਜੇ ਤੋਂ ਜਿੱਤਦੇ ਹੁੰਦੇ ਸੀ। ਅਕਾਲੀਆਂ ਵਾਲਾ ਮੁੱਦਾ ਹੁਣ ਉਹ ਜਿਹੜੇ ਬੰਦੇ ਕੋਰ ਹਾਰਟ ਅਜੇ ਵੀ ਪੰਜਾਬ ਪੱਖੀ ਆ, ਜਿਹੜੇ ਬੰਦਿਆਂ ਨੂੰ ਪਤਾ ਵੀ ਅਸੀਂ ਪੰਜਾਬ ਦੇ ਇਸ਼ੂ ਚੱਕਣੇ ਆ, ਸਾਡੇ ਧਰਮ ਦੇ ਮਾਮਲੇ, ਸਾਡੇ ਬੋਲੀ ਦੇ ਮਾਮਲੇ, ਸਾਡੇ ਖੇਤਰ ਦੇ ਮਾਮਲੇ, ਸਾਡਾ ਪਾਣੀ ਦਾ ਮਾਮਲਾ, ਸਾਡੇ ਮਾਮਲੇ ਇਹ ਆ, ਉਹ ਜਿਹੜੇ ਬੰਦੇ ਆ ਉਹ ਅੱਜ ਵੀ ਦੇਖਦੇ ਆ ਵੀ ਸਾਨੂੰ ਕੋਈ ਆਪਸ਼ਨ ਤਾਂ ਮਿਲੇ, ਸਾਡੀ ਕੋਈ ਗੱਲ ਕਰਨ ਵਾਲਾ ਤਾਂ ਹੋਵੇ। ਹੁਣ ਇਹ ਦੇਖੋ ਵੀ ਜਿਹੜਾ ਇਹਨਾਂ ਨੇ ਬਣਾਇਆ ਵਾਰਿਸ ਪੰਜਾਬ, ਉਹਦੇ ਵਿੱਚ ਲੋਕਾਂ ਦੀ ਕਾਫੀ ਮਿਲ ਰਹੀ ਆ। ਹੁਣ ਉਹਨੂੰ ਟੈਕਲ ਕਰਨ ਦੇ ਲਈ ਵੀ ਅਸੀਂ ਉਹ ਜ਼ੋਰ ਲਗਾਇਆ ਵੀ ਅਸੀਂ ਵੀ ਪੰਥਕ ਆ, ਹਰ ਇੱਕ ਦਾ ਜ਼ੋਰ ਲੱਗਾ। ਹਰੇਕ ਦਾ ਜੋਰ ਲੱਗਾ। ਹੁਣ ਉਹ ਸੀਐਮ ਵੀ ਇਹੀ ਕਹਿੰਦਾ ਵੀ ਅਸੀਂ ਕੋਸ਼ਿਸ਼ ਕੀਤੀ ਆ। ਹੁਣ ਉਹਨ ਤਾਂ ਕੋਸ਼ਿਸ਼ ਕੀਤੀ ਆ। ਸਭ ਤੋਂ ਹੈਰਾਨੀ ਵਾਲੀ ਗੱਲ ਆ ਵੀ ਬਿੱਟੂ ਜਾ ਕੇ ਧੰਨਵਾਦ ਕਰਕੇ ਆਇਆ ਰਾਜਪਾਲ ਦਾ, ਆਹੋ ਲੈ ਹੈਨਾ? ਜਦ ਕਿ ਬਿੱਟੂ ਅੱਜ ਤੱਕ ਇਹੀ ਕਹਿੰਦਾ ਸੀ ਵੀ ਵੀ ਇਹਨਾਂ ਨੇ ਤਾਂ ਖਰਾਬ ਕੀਤਾ ਇੱਥੇ ਕੰਮ, ਕਿਉਂਕਿ ਉਹਦਾ ਦਾਦਾ ਮਾਰਿਆ। ਦਾਦਾ ਮਾਰਿਆ। ਨਹੀਂ ਜੇ ਮੂਹਰੇ ਬੈਠਾ ਰਾਜਪਾਲ ਕਹਿ ਦੇਵੇ ਪਤੰਦਰੋਂ ਮੈਨੂੰ ਮੱਥਾ ਟੇਕੀ ਜਾਂਦੇ ਆ, ਕਾਹਦਾ? ਮੈਂ ਤਾਂ ਕੁਝ ਕੀਤਾ ਹੀ ਨਹੀਂ। ਤੇ ਉਹੀ ਹੈ ਵੀ ਨਹੀਂ ਕ੍ਰੈਡਿਟ ਹੋਇਆ ਵੀ ਕੁਛ ਨਹੀਂ। ਹੁਣ ਉਹਨੇ ਮੰਗੀ ਸੀ ਪ੍ਰੋਤਸਾਹਨ ਇਹਨਾਂ ਦੀ, ਹਾਂਜੀ ਦਿੱਤੀ ਗਈ ਇੱਕ ਦਿਨ ਦੀ। ਇੱਕ ਦਿਨ ਚ ਕੀ ਕਰੂ? ਪਹਿਲਾਂ ਸਵੇਰ ਨੂੰ ਪੇਪਰ ਸਾਈਨ ਕਰਨੇ ਆ, ਜਾਨੂੰ ਘਰ ਪਹੁੰਚਣਾ ਦੁਪਹਿਰਾ ਹੋਣਾ, ਜਾਨੂੰ ਮੁੜ ਕੇ ਤਕਾਲਾ ਮੈਣੀ ਦਾ ਆ ਜਾ ਕਰ। ਆਇਆ ਹੁਣ ਤੁਸੀਂ ਦੇਖੋ ਇੱਥੋਂ ਦਿੱਲੀ ਵਿੱਚ ਬੰਦ ਆ ਦਿੱਲੀ ਜੇਲ੍ਹ ਦੇ ਵਿੱਚ। ਪਿੰਡ ਹੈਗਾ ਫਤਿਹਗੜ੍ਹ ਸਾਹਿਬ ਦੇ ਕੋਲ। 4-5 ਘੰਟੇ ਦਾ ਡਰਾਈਵੇ ਹੋ ਜਾਣੀ, ਜ਼ਿਆਦਾ ਹੋ ਜਾਣੀ ਆ। ਦੁਪਹਿਰਾ ਹੋ ਜਾਣਾ, ਸਵੇਰ ਨੂੰ ਪਹਿਲੇ ਦਿਨ ਸਵੇਰ ਨੂੰ ਜਿਸ ਚੱਲੇ ਆਇਆ 4-5 ਜਾਣ ਤੇ 4-5 ਆਉਣ ਦੇ। ਠੀਕ ਆ, ਦਿਹਾੜੀ ਮੌਕਾ ਹੀ। ਦਿਹਾੜੀ ਮੁੱਕ ਗਈ ਤੇ ਉਹ ਤੋਂ ਵਿੱਚ ਹੁਣ ਜਾ ਕੇ ਉੱਥੇ ਕਿੰਨੇ ਕੁ ਮਿੰਟ ਬੈਠੂਗਾ ਉਹ? ਪਤਾ ਕੀ ਆ ਮਾਸਟਰਾ, ਕਈ ਵਾਰ ਅਸੀਂ ਸਾਡੇ ਘਰੇ ਸਿਆਣੇ ਵੀ ਸੋਚਣ ਲੱਗ ਪਏ ਮੇ ਵੀ ਪੰਜਾਬ ਨਾਲ ਧੱਕਾ ਨਹੀਂ ਹੋ ਰਿਹਾ, ਇਹ ਗਵਰਨਮੈਂਟ ਦੇ ਰੂਲ ਹੁੰਦੇ ਆ, ਵਿਚਾਰੇ ਕਾਨੂੰਨ ਫਾਲੋ ਕਰਦੀਆਂ, ਪਰ ਨਹੀਂ। ਹੁਣ ਜੋ ਦੇਖੀਦਾ ਇਹ ਦਿਨ ਦਿਹਾੜੇ ਧੱਕਾ ਕਰਦੇ ਆ, ਫਿਰ ਕਹਿੰਦੇ ਵੀ ਕਿਉਂ ਪੰਜਾਬੀ ਰੌਲਾ ਪਾਉਂਦੇ ਆ। ਹੁਣ ਦੇਖ ਤੇਰੇ ਸਾਹਮਣੇ ਆ, ਇਹਨੂੰ ਇੱਕ ਦਿਨ ਦੀ ਪਰੋਲ ਦਿੰਦੇ, ਜਦ ਕਿ ਪੰਜਾਬ ਦਾ ਚੀਫ ਮਿਨਿਸਟਰ ਕਹਿੰਦਾ ਵੀ ਇਹਨੂੰ 10 ਦਿਨ ਦੇ ਦਿਓ। ਰਾਮ ਰਹੀਮ ਆ, ਉਹ ਪਤਾ ਨਹੀਂ ਵੀ ਅੰਦਰ ਕਦੋਂ ਜਾਂਦਾ ਤੇ ਬਾਹਰ ਕਦੋਂ ਆਉਂਦਾ। ਉਹ ਰਹਿੰਦੇ ਬਾਹਰ। ਨਹੀਂ ਉਹਨੂੰ ਤਾਂ ਸੈੱਲ ਦੀ ਚਾਬੀ ਉਹ ਦਿੱਤੀ ਅੰਦਰ ਬੈਠਾ ਵੀ ਹੋਆ ਬਾਹਰ ਹੀ ਆ, ਜਦੋਂ ਅੰਦਰ ਬਹਿੰਦਾ ਉਦੋਂ ਵੀ ਬਾਹਰ ਹੀ ਆਇਆ। ਆ। ਉਹ ਕੋ ਸੈੱਲ ਦੀ ਚਾਬੀ ਆ, ਅੰਦਰੋਂ ਹੀ ਐ ਘੜਿਚ ਕਰ ਦਿੰਦਾ। ਰਾਜਨੀਤਿਕ ਰੋਟੀਆਂ ਸੇਕਣ ਕਾਤਲ ਹੋ ਵਾਸਤੇ ਉਹ ਰਿਹਾ, ਗਿਰਗਟ ਵਾਂਗੂ ਰੰਗ ਬਦਲਦੇ ਆ। ਹੁਣ ਵੋਟਾਂ ਲੱਗ ਗਈਆਂ, ਉਹ ਪਰੋਲ ਦੀ ਗੱਲ ਕਰ ਲਓ, ਮਿਲੇ ਚਾਹੇ ਨਾ ਮਿਲੇ ਗੱਲ ਕਰ ਦਿਓ। ਉਹੀ ਤਾਂ ਗੱਲ ਤਾਂ ਵੋਟਾਂ ਦੀ ਆ। ਨਹੀਂ ਤਾਇਆ ਚੱਲ ਇਹ ਤਾਂ ਸਿਆਸੀ ਨਲਾਇਕੀਆਂ ਹੋ ਗਈਆਂ। ਉਹ ਰਾਜਨੀਤਿਕ ਨਲਾਇਕੀਆਂ ਜਾਣਬੁੱਝ ਕੇ ਕਰਦੇ ਹੁੰਦੇ, ਵੋਟਾਂ ਬਣਾਉਣੀਆਂ। ਪਰ ਚੰਗੀ ਭਲੀ ਪੋਸਟ ਤੇ ਤੁਸੀਂ ਕੰਮ ਕਰਦੇ ਆ ਤੇ ਬੰਦੇ ਤੁਸੀਂ ਢੋਆ ਢਵਾਈ ਕਰਨੀ ਆ ਹਵਾ ਦੇ ਵਿੱਚ। ਜੇ ਉੱਥੇ ਹੁਣ ਸਾਡੇ ਵਰਗੇ ਜਿਹੜੇ ਹਵਾਈ ਇੰਡੀਆ ਦੇ ਕਹਿੰਦੇ ਪਾਇਲਟ ਆ, ਉਹਦਾ ਦੂਜਾ ਟੈਸਟ ਵੀ ਕਹਿੰਦੇ ਪੋਜ਼ਿਟਿਵ ਆ ਗਿਆ, ਕਹਿੰਦੇ ਗਾਂਜਾ ਪੀਤਿਆ ਸੀ। ਮੈਨੂੰ ਤਾਂ ਇਹਨਾਂ ਦੇ ਸ਼ੱਕ ਰਹਿੰਦੀ ਸੀ, ਮੈਂ ਖਰੇ ਇਹ ਕੈਟਾਗਰੀ ਦੇ ਬੰਦੇ ਆ। ਇੱਥੇ ਤਾਂ ਪਾਇਲਟ ਵੀ ਗਾਂਜਾ ਪੀ ਕੇ ਜਹਾਜ਼ ਚਲਾਈ ਜਾਂਦੇ। ਖਤਰਨਾਕ ਗੱਲ ਹੋਇਆ ਹੋ ਕੋਈ ਹਵਾਈ ਜਹਾਜ਼। ਇਹਦਾ ਮਤਲਬ ਫਿਰ ਜਿਹੜੇ ਕਹਿੰਦੇ ਉੱਪਰ ਟਰਬੂਲੈਂਸ ਜੀ ਹੋਈ ਜਾਓ ਤਾਂ ਫਿਰ ਹੋਇਆ ਹੀ ਨਹੀਂ। ਗੱਲ ਸੁਣ, ਉਹਨੂੰ ਪੁੱਛਿਆ, ਹੁਣ ਕਹਿਣਾ ਮੇਰੇ ਫੂਡ ਵਿੱਚ ਕਿਹਨੇ ਜਾਣ ਕੇ ਸ਼ਰਾਰਤ ਕੀਤੀ ਆ। ਦੇਖ ਲਈ ਉਹਨੇ ਕਹਿਣਾ ਪਰ ਮੰਨਦਾ ਥੋੜਾ ਹੁੰਦਾ ਕੋਈ। ਹਾਂ ਮੰਨਦਾ ਕੋਈ ਨਹੀਂ ਹੁੰਦਾ। ਪਰ ਦੇਖੋ ਤਾਂ ਆ ਵੀ ਇਹ ਇੰਡੀਆ ਦਾ ਜਹਾਜ਼ ਇੱਕਦਮ ਹੀ 400 ਫੁੱਟ ਥੱਲੇ ਆ ਗਿਆ, 300 ਜਾਂ 400 ਫੁੱਟ। ਬਹੁਤ ਜ਼ਿਆਦਾ ਆ ਹਨਾ, ਬਹੁਤ ਜ਼ਿਆਦਾ ਝਟਕਾ ਆ। 300-400 ਫੁੱਟ ਇੱਕਦਮ ਹੀ ਥੱਲੇ ਆ ਜਾਣਾ। ਥੱਲੇ ਨੂੰ ਆ ਜਾਣਾ, ਸਾਰਾ ਹੀ ਲੈਵਲ ਲੱਗੀ ਜਾਂਦਾ ਵਿਗੜ ਜਾਂਦਾ। ਇਹਦਾ ਫੇਰ ਕਿਸਮਤ ਚੰਗੀ ਸੀ ਉਹਨਾਂ ਯਾਤਰੀਆਂ ਦੀ। ਵੀ ਹਾਂ ਵੀ ਉਹ ਜਿਹੜਾ ਸੰਭਾਲ ਗਏ, ਜ਼ਖਮੀ ਤਾਂ ਚਲੋ ਹੋਏ,
ਤੇ ਸੰਭਾਲ ਗਏ ਉਹ ਚੀਜ਼ ਨੂੰ। ਪਰ ਇੰਨਾ ਜ਼ਿਆਦਾ ਝਟਕਾ ਪਲੇਨ ਦੇ ਵਿੱਚ ਟਰਬੂਲੈਂਸ ਤੁਸੀਂ ਦੇਖੋ, ਜਹਾਜ਼ 'ਚ ਆਪਾਂ ਗਏ ਆ, ਜਦੋਂ ਇਹ ਬੱਦਲਾਂ ਜਾ ਕੇ ਕਿਤੇ ਲੱਗਦਾ ਕਈ ਵਾਰੀ ਜਾਨ ਕੱਢ ਦਿੰਦਾ। ਜੇ ਖੁਸ਼ਕਾ ਵੀ ਲੱਗੇ ਮਾੜਾ ਜਿਹਾ ਬੱਦਲ ਦੇ ਵਿੱਚ ਇਹ ਵੱਜੇ, ਉਦੋਂ ਜਹਾਜ਼ ਐਦਾਂ ਤਾਂ ਹਿਲਦਾ ਹੁੰਦਾ, ਐ ਥੱਲੇ ਨੂੰ ਥੋੜੀ ਜਾਂਦਾ ਥੱਲੇ ਹੁੰਦਾ। ਨੂੰ ਆਉਂਦਾ, ਉਹ ਤਾਂ ਬਹੁਤ ਡੇਂਜਰਸ ਚੀਜ਼ ਸੀ। ਇਹ ਮੇਰਾ ਨਹੀਂ, ਉਹ ਘੜਾਤੀ ਫੜਿਆ ਸੀ ਪਲੇਨ ਨਾਲ, ਪਿੱਛੇ ਕੋ ਪਾਇਲਟ ਵੀ ਨਾਲ ਹੁੰਦਾ, ਇੰਜੀਨੀਅਰ ਨਾਲ ਹੁੰਦਾ ਆ। ਹਾਂਜੀ, ਇਹ ਚੀਜ਼ਾਂ ਜਿਹੜੇ ਹਵਾ ਦਾ ਦਬਾਅ ਹੁੰਦਾ ਉਹਨਾਂ ਕਰਕੇ ਹੁੰਦੀਆਂ ਉਹਨਾਂ ਆ। ਕਰਕੇ ਹੁੰਦੀਆਂ। ਪਰ ਆ ਜਿਹੜਾ ਪਰ 300 ਉਹ ਤਾਂ ਫੁੱਟ ਇਹ ਥੱਲੇ ਆ ਆ, ਜਾਣਾ, ਹਾਂ ਇਹ ਤਾਂ ਤਾਇਆ ਚਲੋ ਠੀਕ ਆ, ਉਹ ਹੁੰਦੀਆਂ, ਪਰ ਉਹਨਾਂ ਨੂੰ ਕੰਟਰੋਲ ਕਰਨ ਵਾਲਾ ਤਾਂ ਬੰਦਾ ਹੀ ਬੈਠਾ ਹੁੰਦਾ। ਜੇ ਕੋਈ ਇਦਾਂ ਦੀ ਚੀਜ਼ ਆ ਵੀ ਜਾਂਦੀ ਆ, ਮਸ਼ੀਨ 'ਚ ਕੋਈ ਫਾਲਟ ਵੀ ਆਉਂਦਾ, ਬੰਦਾ ਇਸੇ ਲਈ ਤਾਂ ਬਿਠਾਇਆ। ਵੈਸੇ ਤਾਂ ਸਾਰਾ ਕੁਝ ਆਟੋ ਵੀ ਹੈਗਾ, ਆਪਣੇ ਆਪ ਚੱਲੀ ਜਾਂਦਾ ਸਭ ਕੁਝ, ਪਰ ਬੰਦਾ ਬਿਠਾਇਆ ਵੀ ਜੇ ਮਸ਼ੀਨਰੀ ਫੇਲ ਹੋ ਜਾਂਦੀ ਹੈ ਤੁਸੀਂ ਉਹਨੂੰ ਸਾਂਭਣਾ ਕਿੱਦਾਂ? ਅਸਲ ਦੇ ਵਿੱਚ ਮਾਸਟਰ ਪਤਾ ਕੀ ਹੋਇਆ ਹੁੰਦਾ, ਤੇ ਹਵਾ ਦੇ ਪ੍ਰੈਸ਼ਰ ਦਬਾਅ ਦੇ ਨਾਲ ਹੀ ਆ। ਪਰ ਜੇ ਇਹੋ ਜਿਹੀ ਘਟਨਾ ਵਾਪਰਦੀ ਆ ਨਾ, ਤਾਂ ਫਿਰ ਜਿਹੜੀ ਮੈਨੇਜਮੈਂਟ ਆ ਉਹਨਾਂ ਨੇ ਕੋਈ ਡਿਸੀਜਨ ਲੈਣੀ ਹੁੰਦੀ, ਉਹਨਾਂ ਕੋਲ ਲੱਭਣਾ ਹੁੰਦਾ ਵੀ ਕਿਉਂ ਹੋਇਆ। ਪਰ ਇਹਦੇ 'ਚ ਹੁੰਦਾ ਕੀ ਆ, ਕਈ ਵਾਰੀ ਹੁਣ ਆਪਣੇ ਲੋਕੀ ਕਾਰ 'ਚ ਆਉਂਦੇ ਸ਼ਰਾਬ ਪੀ ਕੇ, ਨਸ਼ਾ ਪੀ ਕੇ, ਹਾਂਜੀ, ਉਹ ਬੜੇ ਸੋਹਣੇ ਹੁੰਦੇ ਆ। ਉਹ ਕੁਦਰਤੀ ਕੋਈ ਟਾਇਰ ਫਟ ਗਿਆ, ਕੋਈ ਚੀਜ਼ ਫਟ ਗਿਆ, ਤਾਂ ਉਹ ਖੜੇ ਹੋ ਗਏ, ਡੱਬੇ ਜੇ ਕੁਝ ਹੋ ਗਿਆ, ਕਹਿਣਾ ਪਹਿਲਾਂ ਤਾਂ ਟੈਸਟ ਕਰੋ। ਟੈਸਟ ਕਰੋ, ਉਹ ਫਸ ਜਾਂਦੀ ਆ। ਸ਼ਰਾਬ ਪਾ ਜਾਂਦੀ ਹੁੰਦੀ ਆ, ਇਹੋ ਚੀਜ਼ਾਂ ਵੀ ਹੋ ਜਾਂਦੀਆਂ। ਨਹੀਂ, ਹੋ ਪਰ ਇਹ 'ਚ ਜਾਂਦੀਆਂ। ਕੋਈ ਸ਼ੱਕ ਨਹੀਂ ਹੈ ਕਿ ਹੁਣ ਅੱਗੇ ਪਾਕਿਸਤਾਨੀ ਏਅਰਲਾਈਨ ਦੇ ਕਿਹੜੇ ਸੀਗੇ, ਅਗਰ ਬਹੁਤ ਸਾਰੇ ਪਾਇਲਟ ਝੂਠੇ ਨਿਕਲੇ। ਆਹੋ, ਇੱਥੇ ਪਾਕਿਸਤਾਨ ਦੇ ਪਾਕਿਸਤਾਨ ਦੇ ਪਾਇਲਟਾਂ ਦੀ ਨਿੰਦਾ ਕਰਦੇ ਹੁੰਦੇ ਸੀਗੇ, ਆਹੋ। ਇਹ ਹੁਣ ਇਹਨਾਂ ਦਾ ਬੇੜਾ ਕਰ ਝੂਠੇ ਲਾਇਸੈਂਸ ਨਹੀਂ ਕਰਦੇ ਰਹੇ। ਬਸ ਜਹਾਜ਼ ਦਾ ਤਾਂ ਹੈ, ਤੇ ਜਹਾਜ਼ ਦੀ ਗੱਲ ਤਾਂ ਛੱਡੋ, ਇਹਨਾਂ ਦੇ ਪਾਇਲਟ ਕੀ ਤਾਂ ਤੀਰਥ ਯਾਤਰਾ ਜਿਹੜੀ ਬੱਸ ਲਾਈ ਆ, ਉਹ ਤੀਰਥਾਂ ਤੇ ਜਾਣ ਵਾਸਤੇ, ਉਹਦੇ ਡਰਾਈਵਰ ਨੇ ਵੀ ਇਹੋ ਕੁਛ ਕੀਤਾ। ਉਹ ਪੀ ਕੇ ਬੱਸ ਜਾ ਕੇ ਸਿੱਧੀ ਖੱਬੇ 'ਚ ਮਾਰੀ। ਹੁਣ ਜੋ ਰੁਕਿਆ ਪਰ ਉਹ ਪਤਾ- ਕਹਿੰਦਾ ਠੇਕੇਕਾਰ ਨਹੀਂ ਬਣਿਓ। ਪਰ ਤਾਇਆ ਇੱਥੇ ਇਹ ਆ, ਜਦੋਂ ਪਾਇਲਟ ਕਹਿੰਦੇ ਵੀ ਜਹਾਜ਼ ਚਲਾਉਣ ਲੱਗਦਾ, ਪਹਿਲਾਂ ਵੀ ਉਹਦਾ ਟੈਸਟ ਹੁੰਦਾ, ਜਦੋਂ ਉਤਰਦਾ ਉਸ ਵੇਲੇ ਵੀ ਟੈਸਟ ਹੁੰਦਾ। ਜੇ ਕਿਤੇ ਕਿਉਂਕਿ ਵਿੱਚ ਸਾਰੀ ਸ਼ਰਾਬ ਤਾਂ ਪਈ ਹੁੰਦੀ ਹੈ। ਸ਼ਰਾਬ ਤਾਂ ਚਲੋ ਮੰਨ ਲਿਆ ਪਲੇਨ ਦੇ ਵਿੱਚ ਆ, ਪੀਤੀ ਇਹਨੇ ਭੰਗ ਆ, ਭੰਗ ਤਾਂ ਪਲੇਨ 'ਚ ਜਾ ਨਹੀਂ ਸਕਦੀ। ਭੰਗ ਤਾਂ ਨਾ ਤਾਂ ਭੰਗ ਉਹਦੇ ਵਿੱਚ ਆ, ਗਾਂਜਾ ਪੀਤਾ ਕਹਿੰਦੇ, ਗਾਂਜਾ ਤਾਂ ਉਹ ਬਾਹਰੋਂ ਹੀ ਪੀ ਕੇ ਗਿਆ। ਬਾਹਰੋਂ ਇਹੀ ਹੋਇਆ ਫਿਰ, ਜਾਂ ਦੂਜਾ ਚਾਂਸ ਇਹ ਆ ਵੀ ਉਹ ਆਪਣੀ ਜੇਬ ਵਿੱਚ ਜਾਂ ਕਿਤੇ ਲੁਕੋ ਕੇ ਅੰਦਰ ਲੈ ਕੇ ਗਿਆ। ਉਹ ਲੁਕੋ ਕੇ ਜਾਣਾ ਔਖਾ, ਹਾਂ, ਪਰ ਪੀਤਾ ਉਹਨੂੰ ਬਾਹਰੋਂ ਆ। ਹਾਂ। ਹੁਣ ਦੂਜੇ ਪਾਸੇ ਗੱਲ ਹੋਰ ਦੇਖ, ਇਹ ਤਾਂ ਇੰਨੇ ਕੇਅਰਫੁਲ ਹੁੰਦੇ ਆ, ਜਦੋਂ ਜਹਾਜ਼ ਚੜ੍ਹਨਾ ਹੁੰਦਾ, ਦੋ ਪਾਇਲਟ ਆ, ਦੋਨਾਂ ਪਾਇਲਟ ਦਾ ਖਾਣਾ ਵੀ ਵੱਖਰਾ ਹੁੰਦਾ, ਹਾਂ ਵੱਖਰਾ ਹੁੰਦਾ। ਸੇਮ ਖਾਣਾ ਨਹੀਂ ਦਿੰਦੇ ਉਹਨਾਂ ਨੂੰ। ਹਾਂ, ਜੇ ਇੱਕ ਨੂੰ ਕੁਝ ਹੋਵੇ ਦੂਜੇ ਨੂੰ ਨਾ ਹੋ ਜਾਏ। ਦੂਜੇ ਨੂੰ ਨਾ ਹੋ ਜਾਵੇ, ਇੰਨੀਆਂ ਚ ਪ੍ਰੀਕਾਸ਼ਨਸ ਆ। ਪਰ ਜਦੋਂ ਤੁਸੀਂ ਇਹਦਾ ਮਤਲਬ ਇਹ ਅਣਗਹਿਲੀ ਤਾਂ ਹੋਈ ਆ, ਚੈਕਿੰਗ ਦੇ ਵਿੱਚ ਵੀ ਹੋਈ ਆ। ਇਹ ਦੇਖੋ ਗੱਲ ਤਾਂ ਇਹ ਹੁੰਦੀ ਆ ਵੀ ਅੱਜ ਤਾਂ ਇਹ ਚਲੋ ਹੋਇਆ ਵੀ ਗਾਹਾਂ ਕੋਈ ਨਾ ਹੋਵੇ, ਇਹ ਤਾਂ ਬੜਾ ਇੱਕ ਡੇਂਜਰਸ ਜੌਬ ਹੈ, ਸਾਡੀ ਰਿਸਪੌਂਸਿਬਿਲਟੀ ਵਾਲੀ ਬਹੁਤ ਜ਼ਿਆਦਾ ਹਨਾ। ਇਹ ਜਿਹਦਾ ਹੁਣ ਆਪਣੇ ਡਰਾਈਵਰ ਆ, ਮੈਂ ਜੇ ਕਹਿੰਦਾ ਸੀ ਵੀ ਡਰਾਈਵਰ ਆ ਨਸ਼ਾ ਪੀ ਕੇ ਚਲਾਉਂਦੇ ਆ, ਸਾਡੇ ਤੇ ਗੱਲ ਮੰਨੀ ਹੋਈ ਆ, ਸਾਰਿਆਂ ਨੂੰ ਪਤਾ ਵੀ ਡਿਓ ਲੰਬੀ ਬਾੜ ਤੇ ਜਾਣਾ ਵੀ ਉਹ ਨਸ਼ੇ ਪੱਤੇ ਕਰ ਲਈਏ, ਹਨਾ। ਕਹਿੰਦੇ ਆਪਣੀ ਗੱਲ ਬਣੀ ਆ, ਨਸ਼ੇ ਪੱਤੇ ਕਰ ਲਓ ਬਈ, ਜਿੱਥੇ ਖੜਦੇ ਆ ਉਹਨੂੰ ਫ੍ਰੀ ਚਾਹ ਦਿੰਦੇ, ਨਾਲ ਥੋੜੀ ਫੀਮ ਫੂ ਦਿੰਦੇ ਆ, ਢਾਬੇ ਦੇ ਇਦਾਂ ਹੀ ਆ। ਹਾਂ ਉਹਨੂੰ ਫੀਮਾਂ ਮਿਲਦੀਆਂ। ਹਾਂਜੀ, ਪੰਜਾਬੀਆਂ ਨੇ ਮੰਨਿਆ ਹੋਇਆ ਵੀ ਇਹ ਟਰੱਕ ਡਰਾਈਵਰ ਆ ਤਾਂ ਦਾਰੂ ਦੀ ਬੋਤਲ ਇਕੱਠੇ ਹੀ ਚੱਲਦੇ ਆ। ਇਹ ਤਾਂ ਯਾਤਰੀਆਂ ਨੇ ਕਿਹਾ ਵੀ ਤੂੰ ਸਾਨੂੰ ਭੇਜਿਆ ਸਾਨੂੰ ਤੀਰਥ ਯਾਤਰਾ ਤੇ ਤੂੰ ਸਾਨੂੰ ਸਿੱਧਾ ਉੱਪਰ ਹੀ ਲੈ ਕੇ ਚੱਲ। ਯਾਤਰਾ ਜਾਣੀ ਜਿਹੜੀ ਉਹ ਇਹ ਵੀ ਮਰਜ਼ੀ। ਨਹੀਂ ਮੰਨਣ ਡਿਆ ਡਰਾਈਵਰ ਇਸ ਗੱਲ ਦੇ। ਆਕੜ ਦਾ ਮੂਹਰੇ ਕਹਿੰਦਾ ਠੇਕੀ ਖੁੱਲੀ ਗੱਲ ਤਾਇਆ ਉਹਦੇ ਵਿੱਚ ਇਹ ਆ ਕਿ ਹੁਣ ਜਿਹੜੇ ਡਰਾਈਵਰ ਆ, ਹੁਣ ਬਾਹਰਲੇ ਦੇਸ਼ਾਂ ਵਿੱਚ ਕੀ ਆ, 8 ਘੰਟੇ ਦੀ ਸ਼ਿਫਟ ਮੰਨਦੇ ਆ, ਉਸ ਤੋਂ ਬਾਅਦ ਆਰਾਮ ਕਰਨਾ ਤੁਸੀਂ, ਡਰਾਈਵਰ ਚਲਾ ਨਹੀਂ ਸਕਦਾ। ਸਾਡੇ ਇੱਥੇ ਪਤਾ ਆ ਵੀ ਸਵਾਰੀਆਂ ਵੀ ਇਹੀ ਕਹਿੰਦੀਆਂ, ਅੱਛਾ ਤੂੰ ਛੇਤੀ ਸਾਨੂੰ ਪਹੁੰਚਾ ਦੇ। ਉਹਨੂੰ ਜਾਣੀ ਬੰਦਾ ਹੀ ਨਹੀਂ ਸਮਝਦੀਆਂ। ਉਹ ਜਾਣੀ ਹੁਣ ਜੇ ਮੰਨ ਲਓ ਕਿ ਇੱਥੋਂ ਬੁਕਿੰਗ ਕੀਤੀ ਆਪਾਂ 에어ਪੋਰਟ ਨਹੀਂ ਕੀਤੀ ਆ, ਦਿੱਲੀ 에어ਪੋਰਟ, ਦੱਸੋ ਜਦੋਂ ਰੁਕਦਾ ਇੱਕ ਵਾਰੀ ਉਹਨੂੰ ਅਸੀਂ ਕਹਿੰਦੇ ਆ ਵੀ ਕੋਈ ਨਹੀਂ ਆਰਾਮ ਕਰ ਲੈ, ਤੂੰ ਘੰਟਾ ਇੱਥੇ ਆਰਾਮ ਕਰ ਲੈ। ਆਪਾਂ ਨੂੰ ਇਹ ਹੁੰਦਾ ਵੀ ਛੇਤੀ ਪਹੁੰਚਾ। ਜਦੋਂ ਉਧਰੋਂ ਆਉਣਾ ਹੁੰਦਾ, ਉਧਰੋਂ ਜਿਹੜੀ ਸਵਾਰੀ ਚੱਕਣੀ ਉਹ ਵੀ ਇਹੀ ਹੁੰਦਾ ਵੀ ਉਧਰ ਨੂੰ ਲੈ ਕੇ ਜਾ, ਜਾਣੀ ਉਹਦਾ ਕਨਸਟੈਂਟਲੀ ਉੱਥੇ ਜਾਣ ਆਉਣ 700-800 ਕਿਲੋਮੀਟਰ ਜਿਹੜਾ ਲਗਾਤਾਰ ਉਹਨੇ ਕੱਢਣਾ, ਉਹਦੇ ਵਿੱਚ ਹੁਣ ਝਪੱਕੀ ਕਿਸੇ ਵੇਲੇ ਵੀ ਆ ਸਕਦੀ ਹੈ। ਹੁਣ ਉਹਨੂੰ ਰੋਕਣ ਦੇ ਲਈ ਉਹਦੇ ਨਸ਼ੇ ਜਿਹੜੇ ਆ, ਕਿਉਂਕਿ ਸਾਡਾ ਇੱਕ ਸਿਸਟਮ ਆ, ਇਹ ਚਾਹ ਕੇ ਨਹੀਂ ਡਰਾਈਵਰ ਚਾਹੁੰਦਾ ਵੀ ਮੈਂ ਇਦਾਂ ਕਰਾਂ, ਕਿਉਂਕਿ ਉਹ ਸਿਸਟਮ ਹੀ ਇਦਾਂ ਦਾ ਬਣ ਚੁੱਕਾ, ਫਲਾਨਾ ਤਾਂ ਸਾਨੂੰ ਲਾ ਦਿੰਦਾ ਆ 2 ਘੰਟਿਆਂ 'ਚ, ਤੂੰ 3 ਲਾਉਣਾ। ਇਹ ਫੜਾ ਵੀ ਮਾਰਦੇ ਨਾ ਬਈ, ਮੈਂ ਦਿਲਾਂ ਬਈ ਇੱਥੋਂ ਤੁਰਿਆ ਇੰਨੇ ਵਜੇ, ਉੱਥੇ ਇੰਨੇ ਵਜੇ ਗੱਡੀ ਪਹੁੰਚਾ ਦਿੱਤੀ, ਗੱਡੀ ਲਾ ਦਿੱਤੀ ਉਹਦੇ, ਹਨਾ। ਉਹ ਫਿਰ ਨਸ਼ੇ ਦੀ ਲੋੜ ਦੇ ਵਿੱਚ ਇਹ ਤਾਂ ਗੱਲਾਂ। ਮੈਂ ਦੱਸਦਾ ਬਾਹਰਲੇ ਮੁਲਕਾਂ 'ਚ ਵੀ ਹੈ ਨਾ, ਮੈਂ ਪੜ੍ਹਦਾ ਸੀ ਇੱਕ ਵਾਰੀ, ਜਿੱਦਾਂ ਆਸਟ੍ਰੇਲੀਆ ਵਰਗੇ ਮੁਲਕ ਆ, ਇਹਨਾਂ ਵਿੱਚ ਪਹਿਲਾਂ ਜਦੋਂ ਡਰਾਈਵਰ ਜਾਂਦੇ ਹੁੰਦੇ ਸੀ ਨਾ, ਇਹ ਵੀ ਗੋਲੀਆਂ ਖਾਂਦੇ ਹੁੰਦੇ ਚੱਲਦੇ ਰਹਿਣ ਲਈ। ਉਦੋਂ ਇਹਨਾਂ ਨੂੰ ਹੁੰਦਾ ਸੀਗਾ ਵੀ ਭਾਅ ਲੈ ਕੇ ਜਾਣਾ, ਕੋਈ ਹੁੰਦਾ ਨਹੀਂ ਸੀ 8 ਘੰਟੇ ਆ ਜਾਂ 6 ਘੰਟੇ ਆ ਜਾਂ 4 ਘੰਟੇ ਚਲਾਉਣੀ ਤੁਸੀਂ। ਬਾਅਦ 'ਚ ਵੀ ਐਕਸੀਡੈਂਟ ਹੋਣ ਲੱਗੇ, ਉਹ ਗੋਲੀਆਂ ਖਾਂਦੇ ਸੀ, ਕਹਿੰਦਾ ਪਿੰਕ ਐਲੀਫੈਂਟ ਦੀ ਇਹਨਾਂ ਨੂੰ, ਇੱਦਾਂ ਦੀ ਗੱਲਾਂ ਹੋਣ ਲੱਗ ਪਈਆਂ। ਫਿਰ ਉਹਨਾਂ ਨੇ ਟੈਕੋਮੀਟਰ ਲਿਆਂਦੇ, ਕਿਉਂਕਿ ਜਿਹੜੇ ਡਰਾਈਵਰ ਸੀ ਉਹਨੂੰ ਕੰਪਨੀ ਪੁੱਛ ਕਰਦੇ ਸੀ ਵੀ ਭਾਅ ਲੈ ਕੇ ਜਾ, ਇੰਨੇ ਘੰਟੇ ਤੋਂ ਪਹੁੰਚਣਾ ਪੈਣਾ, ਮੁੜ ਕੇ ਆਉਣਾ ਪੈਣਾ। ਉਹਦੇ ਵਿਚਾਰੇ ਬੱਸ ਨਹੀਂ ਸੀ, ਫਿਰ ਐਕਸੀਡੈਂਟ ਹੁੰਦੇ ਸੀ।
ਹੁਣ ਉਹਨੇ ਇਹ ਬਣਾਇਆ ਆ ਬਾਹਰ 8 ਘੰਟੇ ਬਣ ਕਿੰਨੇ ਘੰਟੇ ਉਦੋਂ ਬਾਅਦ ਉਹ ਚਲਾ ਹੀ ਨਹੀਂ ਸਕਦਾ, ਉਹਨੂੰ ਕਿੰਨੇ ਘੰਟੇ ਉਹਨੂੰ ਰੈਸਟ ਕਰਨੀ ਹੀ ਕਰਨੀ ਪੈਣੀ ਆ। ਹਾਂਜੀ ਵੀ ਜੀ ਵਧੀਆ ਗੱਲ ਆ, ਪੰਜਾਬ ਵੀ ਚਾਹੀਦੀ ਆ। ਆਇਆ ਮੁੱਕ ਦੀ ਗੱਲ ਪਤਾ ਕੀ ਆ, ਜਿੱਦਾਂ ਤੂੰ ਕਹਿੰਦਾ ਵੀ ਦੋਨੋਂ ਪਾਇਲਟਾਂ ਦਾ ਫੂਡ ਅਲੱਗ-ਅਲੱਗ ਹੁੰਦਾ। ਦੋ ਤਰ੍ਹਾਂ ਦਾ ਟੈਸਟ ਹੁੰਦਾ ਆ ਜਦੋਂ ਪਾਇਲਟ ਜਹਾਜ਼ 'ਚ ਬਹਿੰਦਾ ਆ, ਜਿੰਨਾ ਕੁ ਮੈਨੂੰ ਪਤਾ। ਇੱਕ ਤਾਂ ਉਹਦਾ ਫਿਜ਼ੀਕਲ ਟੈਸਟ ਹੁੰਦਾ ਆ, ਇੱਕ ਉਹਦਾ ਮੈਂਟਲ ਟੈਸਟ ਵੀ ਕਰਦੇ ਆ। ਉਹ ਵੱਖਰੇ ਉਹ ਡਿਪਾਰਟਮੈਂਟ ਵਾਲੇ ਬੈਠੇ ਹੁੰਦੇ ਆ ਵੀ ਸਟ੍ਰੈਸ ਲੈਵਲ ਦੇਖਣਾ ਵੀ ਕਿਤੇ ਲੜ ਲੁੜ ਕੇ ਤਾਂ ਨਹੀਂ ਆਇਆ, ਜਿੱਦਾਂ ਇਹ ਦੋਨੋਂ ਤੁਰੇ ਫਿਰਦੇ ਰਹਿੰਦੇ, ਲੜਦੇ ਤੁਰਦੇ ਰਹਿੰਦੇ ਆ। ਤੇ ਜੇ ਇੰਨਾ ਸਿਸਟਮ ਹੋਣ ਤੋਂ ਬਾਅਦ ਵੀ ਇਹ ਪਤਾ ਲੱਗੇ ਵੀ ਇਹ ਬੰਦਾ ਗਾਂਜਾ ਪੀ ਕੇ ਆਇਆ ਸੀ, ਤਾਂ ਮੈਂ ਇਹ ਕਹੂੰਗਾ ਵੀ ਉਹ ਪਾਇਲਟ ਨੇ ਗਾਂਜਾ ਨਹੀਂ ਪੀਤਾ, ਸਾਰਾ ਸਿਸਟਮ ਗਾਂਜਾ ਪੀ ਕੇ ਬੈਠਾ ਨਾ। ਬਿਲਕੁਲ ਲੰਬੜਾ ਗੱਲ ਤੇਰੀ ਸਹੀ ਆ। ਬਿਲਕੁਲ ਸਹੀ ਇਹ ਸਿਸਟਮ ਨੇ ਗਾਂਜਾ ਪੀਤਾ ਹੋਇਆ। ਇਹ ਗੱਲ ਠੀਕ ਆ। ਉਹ ਚਲ ਹੁਣ ਇਹਨਾਂ ਨੇ ਤਾਂ ਪਤੰਦਰਾਂ ਨੇ ਗਾਂਜਾ ਪੀ ਲਿਆ ਕਿ ਵੀ ਇਹਨਾਂ ਨੇ ਤਾਂ ਬੇੜੀ 에ਅਰ ਇੰਡੀਆ ਦੀ ਬਿਠਾਉਣੀ ਆ, ਇਹਨਾਂ ਦੇ ਨਾਲ ਜਾਣਾ। ਇਹਨਾਂ ਦੇ ਨਟ ਬੋਲਟ ਮੈਨੂੰ ਲੱਗਦਾ ਪੂਰੇ ਨਹੀਂ ਹੈ ਕਿ ਜਾ ਮੈਨੂੰ ਨਾ ਪੂਰੀ ਉਮੀਦ ਸੀ ਜਦੋਂ ਟਾਟਾ ਨੇ ਲੈ ਲਿਆ ਜਹਾਜ਼ ਇਹ ਬਹੁਤ ਸੁਧਰ ਜਾਣਾ, ਪਰ ਅਜੇ ਗੱਲ ਬਣੀ ਨਹੀਂ। ਘਾਟੇ ਜਾ ਰਿਹਾ ਤੇ ਜਹਾਜ਼ਾਂ ਦੀਆਂ ਕਈ ਇਹਨਾਂ ਨੇ ਉਡਾਨਾਂ ਵੀ ਕੈਂਸਲ ਕੀਤੀਆਂ ਹੋਈਆਂ। ਜਿਹੜਾ ਨਵਾਂ ਆਰਡਰ ਆਉਣਾ ਸੀਗਾ ਇਹਨਾਂ ਦਾ 500 400 ਜਹਾਜ਼ ਸੀ, ਕਹਿੰਦੇ ਹੌਲੀ ਹੌਲੀ ਭੇਜਿਓ। ਸਾਡੇ ਦਾ ਬੰਦਾ ਗਾਂਜਾ ਪੀ ਕੇ ਚਲਾਉਂਦੇ ਆ। ਚਲੋ ਇਹ ਤਾਂ ਹੋ ਗਿਆ ਵੀ ਇਦਾਂ ਦੇ ਬੰਦੇ ਤੁਰੇ ਫਿਰਦੇ ਆ, ਉਹ ਜਹਾਜ਼ ਵੀ ਚਲਾਈ ਜਾਂਦੇ ਆ। ਆਹੋ ਇਹ ਉੱਥੇ ਤੂੰ ਗੱਡਾ ਚਲਾਈ ਜਾਂਦਾ ਅਜੇ। ਨਹੀਂ ਚਲੋ ਉਹ ਹੁਣ ਥੱਲੇ ਹੀ ਚੱਲਦਾ ਨਾ ਜ਼ਮੀਨ ਤੇ। ਇਹ ਹੈਗਾ ਇਹ ਸਮਝਦਾ। ਇਹ ਗੱਲ ਮੈਂ ਸ਼ਾਦੀ ਦਿੰਦਾ, ਪਰਸੋਂ ਇਹਦੇ ਘਰ ਗੱਲ ਹੋਈ, ਰਾਤ ਨੂੰ ਘਰ ਆਈ ਰੋਟੀ ਪਕਾਉਂਦੀ ਆ, ਇਹ ਉਹਨੂੰ 9 ਵਜੇ ਆਇਆ, ਕਹਿੰਦਾ ਮੈਨੂੰ ਆਲੂ ਵਾਲਾ ਪਰੌਂਠਾ ਲਾ ਦੇ। ਉਹ ਕਹਿੰਦੀ ਵੀ ਆਹ ਕਿਹੜਾ ਟਾਈਮ, ਮੈਂ ਪਨੀਰ ਬਣਾਇਆ, ਛੋਲੇ ਬਣਾਏ ਆ, ਚੌਲ ਬਣਾਏ ਆ, ਰੋਟੀ ਬਣਾਉਣ ਲਈ, ਆਹ ਕੋਈ ਟਾਈਮ ਆ ਆਲੂ ਵਾਲੇ ਪਰੌਂਠੇ ਦਾ? ਕਹਿੰਦਾ ਮੇਰਾ ਜੀ ਕਰਦਾ ਮੈਂ ਖਾਣਾ। ਉਹ ਵਿਚਾਰੀ 605 ਪੈ ਗਈ ਹਾਰ ਕੇ। ਉਹ ਕਹਿੰਦੀ ਮੈਂ ਇੱਕ ਸਵਾਲ ਕਰਨਾ, ਉਹਦਾ ਜਵਾਬ ਦੇ ਦੇ, ਮੈਂ ਤੈਨੂੰ ਖਵਾ ਦਿੰਦਾ। ਉਹਨੇ ਸਵਾਲ ਕੀਤਾ ਵੀ ਸਿਹਰਾ ਕਿਉਂ ਲਾਉਂਦੇ, ਵਿਆਹੁਣ ਜਾਂਦੇ ਮੂੰਹ ਦੇ ਉੱਤੇ। ਇਹ ਬੰਦਾ ਬਹੁਤ ਛਾਤਰ ਆ। ਕਹਿੰਦਾ ਮੈਂ ਤੈਨੂੰ ਇੱਕ ਸਵਾਲ ਕਰਨਾ, ਉਹਦੇ ਵਿੱਚ ਤੇਰਾ ਜਵਾਬ ਆ। ਇਹਦੀ ਦੱਸ। ਇਹਨਾਂ ਜਦੋਂ ਕੋਰਟ ਵਾਲੇ ਫੈਸਲਾ ਦੇ ਦਿੰਦੇ ਆ ਵੀ ਬੰਦੇ ਨੂੰ ਫਾਂਸੀ ਦੇ ਦਿਓ, ਇਹਨਾਂ ਜਦੋਂ ਉਹਨੂੰ ਫਾਂਸੀ ਤੇ ਲੈਣ ਜਾਂਦੇ ਉਹਦੇ ਮੂੰਹ ਤੇ ਕਾਲਾ ਕੱਪੜਾ ਕਿਉਂ ਪਾਉਂਦੇ ਆ? ਤਾਂ ਕਿ ਉਹਨੂੰ ਮੂੰਹ ਮੰਜ਼ਲ ਉਹਨੂੰ ਦਿਸੇ ਨਾ ਜਿਹਦੇ ਨਾ ਮੇਰੇ ਨਾਲ ਕੀ ਹੋਣੇ ਵਾਲਾ। ਫਿਰ ਉਹ ਵਿਚਾਰੇ ਚੁੱਪ ਕਰ ਗਏ। ਉਦਾਂ ਵੀ ਜਦੋਂ ਕਹਿੰਦੇ ਨਾ ਫਾਂਸੀ ਦਿੰਦੇ ਆ, ਜਦੋਂ ਇੱਕਦਮ ਭਾਰ ਡਿੱਗਦਾ ਨਾ ਬੰਦੇ ਦਾ, ਤੇ ਫਿਰ ਧੌਣ ਤਾਂ ਲੰਬੀ ਹੋ ਜਾਂਦੀ ਆ, ਅੱਖਾਂ ਬਾਹਰ ਆ ਜਾਂਦੀਆਂ, ਜੀਭ ਬਾਹਰ ਆ ਜਾਂਦੀ ਆ, ਦੇਖਣ ਨੂੰ ਵਾਲੇ ਵੀ ਹੋਰ ਤਰ੍ਹਾਂ ਹੋ ਜਾਂਦਾ। ਇਹ ਵੀ ਗੁੱਸੇ 'ਚ ਨਿਕਲ ਗਿਆ ਬਾਹਰ ਨੂੰ। ਮੈਂ ਚੱਲਿਆ। ਉਹ ਕਹਿੰਦੀ ਕਿੱਥੇ ਚੱਲਿਆ? ਇਹ ਕਹਿੰਦਾ ਜਹੰਨਮ 'ਚ। ਉਹ ਕਹਿੰਦੀ ਜਾ ਕੇ ਮੈਨੂੰ ਵੀਡੀਓ ਪਾਈ, ਮੈਨੂੰ ਪਤਾ ਲੱਗੇ ਉਹ ਤੁਹਾਡੀ ਕਿੱਦਾਂ ਕੁੱਤੇ ਖਾਣੇ ਜਿਹੜੇ ਘਰ ਆਏ ਨਾਲ ਲੜ ਕੇ ਆਉਂਦੇ ਆ। ਜਾਂ ਤਾਂ ਇਹ ਮੁਫਤ ਦੀ ਪੀ ਕੇ ਆਇਆ ਆ, ਜਾਂ ਇਹ ਸੁਨੇਹੇ ਦਿੰਦਾ ਕਿ ਪੜਾ ਦਿਓ, ਮੈਂ ਤਾਂ ਇਦਾਂ ਹੀ ਬੋਲੂ। ਗਾਂਜਾ ਲਾਇਆ, ਗਾਂਜਾ ਇਹ ਵੀ ਗਾਂਜਾ ਲਾ ਗਿਆ। ਇਹਦੇ ਗਾਂਜੇ ਲਾਇਆ। ਨਹੀਂ ਇਹ ਚੱਲ ਠੀਕ ਆ, ਬਾਹਲਾ ਪਰਦੇ ਨਹੀਂ ਫੋਲੀ ਦੇ ਹੁੰਦੇ। ਮੈਂ ਤੈਨੂੰ ਦੱਸਾਂ, ਮੈਂ ਕੁੱਟਦਾ ਘੱਟ ਨਹੀਂ, ਮੈਂ ਤਾਂ ਤੇਰੀ ਸਿਫਤ ਕੀਤੀ ਵੀ ਜੇ ਬੰਦਾ ਸਿਆਣਾ ਹੈ, ਦਿਮਾਗੀ ਬਹੁਤ ਸਿਆਣਾ। ਅੱਛਾ ਮਾਟਰ ਦੀ ਸਿਫਤ ਕਹਿੰਦੇ ਆ। ਹਾਂ, ਇਹਦਾ ਮਤਲਬ ਮੈਨੂੰ ਡੁੱਬ ਮਰ ਜਾਣਾ ਚਾਹੀਦਾ ਜੇ ਇਹਨੂੰ ਸਿਫਤ ਕਹਿੰਦੇ ਆ। ਅੱਛਾ ਅਸੀਂ ਉਹਦੇ ਬਾਹਰ ਬੈਠੇ ਸੀ, ਇੱਕ ਮੁੰਡਾ ਬੈਠਾ ਸਿਆਣਾ ਜਿਹਾ। ਹਾਂਜੀ। ਇਹ ਉਹਨੂੰ ਕਹਿੰਦਾ ਵੀ ਮੁੰਡਾ ਬਹੁਤ ਸਿਆਣਾ ਆ। ਲਾਗੇ ਹੋਰ ਬੈਠਾ ਸੀ ਸਰਪੰਚ ਵਰਗਾ। ਉਹ ਕਹਿੰਦਾ ਯਾਰ ਸਿਆਣਾ ਤਾਂ ਕਾਂ ਹੁੰਦਾ। ਇਹ ਕਹਿੰਦਾ ਵੀ ਇਹਦੀ ਚੁੰਝ ਕਿੱਥੇ ਗਈ? ਉਹ ਕਹਿੰਦਾ ਗੰਦ ਫਰੋਲ ਦੇ ਘਸ ਗਈ। ਅੱਛਾ ਚਲੋ ਇਹ ਤਾਂ ਹੁਣ ਚੁੰਝਾ ਤੁਸੀਂ ਘਸਾਈ ਜਾਂਦੇ ਆ। ਇਹ ਆਪਣੇ ਗੜਕੜੀ ਦੀ ਚੁੰਝ ਕੌਣ ਹੁੱਡੀ ਕਰੂਗਾ? ਤੂੰ ਇਹ ਕਰੇਗਾ ਹੁਣ ਲੰਬੜਾ, ਤੂੰ ਕਹਿੰਦਾ ਨਾ ਵੀ ਤੇਰੇ ਕੋਲ ਸਾਰਾ ਕੁਝ ਆ। ਮਾਟਰਾ ਸਾਰਾ ਇੰਡੀਆ ਪਰੇਸ਼ਾਨ ਹੋਇਆ ਪਿਆ ਵੀ E20, ਉਹ ਕਹਿੰਦੇ E25 ਤੱਕ ਵੀ ਅਸੀਂ ਜਾਣਾ ਹੈ। ਖੈਰ ਹਜੇ ਗਏ ਤਾਂ ਹੈ ਨਹੀਂ ਗੇ। ਮੈਨੂੰ ਨਾ ਦਾਲ 'ਚ ਕੁਝ ਹੋਰ ਹੀ ਕਾਲਾ ਲੱਗਦਾ, ਕਿਉਂਕਿ ਮੈਂ ਥੋੜੇ ਮੈਂ ਕਹਿੰਦਾ ਸਾਰੀ ਦਾਲ ਹੀ ਕਾਲੀ ਆ। ਤੇਰੇ ਹਿਸਾਬ ਨਾਲ ਮਤਲਬ ਕਿ E20 ਵਾਲਾ ਮਸਲਾ ਕੀ ਆ? ਇਹਦਾ ਕੋਈ ਫੂਡ ਨਾਲ ਕੋਈ ਜਿਹੜੀ ਆਪਾਂ ਕਹਿੰਦੇ ਆ ਨਾ ਵੀ ਸੰਸਾਰ 'ਚ ਭੋਜਨ ਦੀ ਕਮੀ ਪੈਦਾ ਨਹੀਂ ਹੋ ਰਹੀ, ਕੀਤੀ ਜਾ ਰਹੀ। ਇਹ ਕੀ ਤੁੱਕ ਬਣਦਾ ਆ? ਓਕੇ ਨਹੀਂ ਦੇਖੋ, ਜੇ ਇੰਡੀਆ ਵਰਗਾ ਤਾਂ ਕੰਟਰੀ ਆ ਦੇਖੋ, ਆਹ ਬੰਦ ਹੋ ਗਿਆ ਤੇ ਹਾਰਮੋਨ, ਤੇ ਉੱਥੇ ਕੀ ਹੋਇਆ ਕਿ ਪੈਟਰੋਲ ਦੀ ਕਿੱਲਤ ਆ ਗਈ। ਉਧਰੋਂ ਯੂਕਰੇਨ ਤੇ ਰਸ਼ੀਆ ਦਾ ਝਗੜਾ ਹੋ ਗਿਆ, ਬੈਨ ਲੱਗ ਗਿਆ, ਸਾਨੂੰ ਫੇਰ ਪੈਟਰੋਲ ਜਿਹੜਾ ਓਕੇ ਕਰ ਦਿੱਤਾ, ਉਧਰੋਂ ਟੈਰਿਫ ਲਾਤਾ। ਹੁਣ ਸਾਡੀ ਜਿੰਨੀ ਆਰਥਿਕਤਾ ਆ ਇੰਡੀਆ ਦੀ, ਉਹ ਪੈਟਰੋਲ ਦੇ ਉੱਤੇ ਹੀ ਸਾਰੀ ਟਿਕੀ ਹੋ ਸਾਰੀ ਦੁਨੀਆ ਤੇ। ਹਾਂ ਚਲੋ ਆਪਾਂ ਇੰਡੀਆ ਦਾ ਰੱਖ ਲੈਂਦੇ ਆ ਵੀ ਅਸੀਂ, ਸਾਡੇ ਤਾਂ ਲੋਕ ਇਹ ਆ ਵੀ ਸਰਕਾਰ ਉਹਦੇ ਲਈ ਹੁਣ ਕੋਈ ਨਾ ਕੋਈ ਉਪਰਾਲੇ ਕੱਢਦੀ ਆ। ਅਮਰੀਕਾ ਚਾਹੁੰਦਾ ਨਹੀਂ ਵੀ ਇਹ ਰਸ਼ੀਆ ਤੋਂ ਖਰੀਦਣ, ਪਰ ਸਾਨੂੰ ਖਰੀਦਣਾ ਪੈਂਦਾ ਕਿਉਂਕਿ ਸਾਡਾ ਸਰਦਾ ਨਹੀਂ, ਪੈਟਰੋਲ ਤਾਂ ਚਾਹੀਦਾ ਹੀ ਆ, ਐਡੀ ਵੱਡੀ ਜਨਸੰਖਿਆ ਹਨਾ। ਹੁਣ ਇਹਨਾਂ ਨੇ ਇੱਕ ਸੋਲੂਸ਼ਨ ਲੈ ਕੇ ਆਂਦਾ, ਕੁਝ ਕੰਟਰੀਆਂ ਨੇ ਕੀਤਾ ਵੀ ਆਪਣੇ ਕੋਈ ਆਸਟ੍ਰੇਲੀਆ ਗਏ, ਉੱਥੇ E10 ਹੁਣ ਬਹੁਤ ਚੜਦਾ ਚੱਲਦਾ ਇਹਨਾਂ ਦੇ ਸ਼ੁੱਧ ਪੈਟਰੋਲ ਆ। ਹੁਣ ਇਹ ਕਹਿੰਦੇ ਆ ਵੀ ਇਹਦੇ ਵਿੱਚ ਆਪਾਂ ਇੱਥੇ ਨੌਲ ਜਿਹੜਾ ਵਿੱਚ ਮਿਲਾ ਦੇਣਾ,
ਯਾਨੀ ਇੱਕ ਅਲਕੋਹਲ ਦੀ ਕਿਸਮ ਹਾਈ ਕੁਆਂਟੀਟੀ ਆਹੋ ਬਲੈਂਡ ਕਰ ਦੋ। ਬ੍ਰਾਂਡ ਕਰ ਦੋ ਹਨਾ ਵੀ ਉਹ ਚਾਹੇ ਉਹ ਆਪਾਂ ਖੰਡ ਤੋਂ ਬਣਾ ਲਈਏ ਜਿੱਦਾਂ ਆਪਾਂ ਸ਼ਰਾਬ ਦੀ ਆਪਾਂ ਕਹਿ ਲਈਏ ਵੀ ਯਾਨੀ ਬਹੁਤ ਚਾਹੇ ਗੰਨੇ ਤੋਂ ਬਣਦਾ, ਹਾਂ ਚਾਹੇ ਚਾਹੇ ਮੱਕੀ ਤੋਂ ਬਣਦਾ। ਮੱਕੀ ਤੋਂ ਰੱਖ ਲਓ ਉਹ ਜਿਹੜੀ ਚੀਜ਼ ਕਿਉਂਕਿ ਬਣਨਸ਼ੀਲ ਅੰਦਰ ਇੰਜਨ ਦੇ ਵਿੱਚ ਅੱਗ ਲੱਗਣ ਵਾਲੀ ਚੀਜ਼ ਚਾਹੀਦੀ ਆ ਤੇ ਦਾ ਨਾ ਬਹੁਤਾ ਧੂਆ ਛੱਡੇ। ਹੁਣ ਉਹ ਇਥਨੋਲ ਬਣ ਜਾਂਦਾ ਵੀ ਇਹ ਕਹਿੰਦੇ ਆ ਵੀ 20% ਯਾਨੀ 80 ਜੇ ਯਾਨੀ ਕਿਲੋ ਕੁਆਂਟਲ ਆ 80 ਕਿਲੋ ਲੀਟਰ ਪਾ ਦਈਏ ਵਿੱਚ ਆਪਾਂ ਪੈਟਰੋਲ 20 ਲੀਟਰ ਵਿੱਚ ਇਥਨੋਲ ਪਾ ਦਈਏ ਵੀ ਜਿਹੜਾ ਪੈਟਰੋਲ ਆ ਉਹ ਸਾਨੂੰ ਮਹਿੰਗਾ ਬਹੁਤ ਪੈਂਦਾ। ਅਸੀਂ 20% ਇਹਦੇ ਵਿੱਚ ਇਥਨੋਲ ਮੁਕਾ ਜਿਹੜਾ ਕਿ ਘੱਟ ਕੁਆਂਟੀਟੀ ਦਾ ਅਸੀਂ ਇੰਡੀਆ 'ਚ ਵੀ ਬਣਾ ਸਕਦੇ ਹਾਂ ਕੰਮ ਇਹ ਤੇ ਤਜਰਬੇ ਚੱਲਣ ਲੱਗ ਪਏ। ਫੇਰ ਇਹ ਵੀ ਦੋਸ਼ ਗਡਕਰੀ ਦਾ ਬੜਾ ਨਾਂ ਸੀ ਇਹਨੇ ਬਹੁਤ ਕੰਮ ਕੀਤੇ ਵਧੀਆ ਮੋਦੀ ਨੂੰ ਤਾਂ ਬਹੁਤ ਯਾਨੀ ਜਿੱਦਾਂ ਕਹ ਲਓ ਵੀ ਡਰਾਬੈਕ ਹੋ ਗਿਆ ਗਡਕਰੀ ਦਾ ਨਾਂ ਸੀ ਲੋਕੀ ਚਾਹੁੰਦੇ ਸੀ ਵੀ ਹਾਂ ਵਧੀਆ ਗੱਲਾਂ ਕਰਦਾ ਆਹ ਰਾਜਮਾਰਗ ਬਹੁਤ ਵਧੀਆ ਬਣਾਏ ਆ ਜਿੱਥੇ ਵੀ ਜਾਂਦਾ ਵਧੀਆ ਗੱਲ ਕਰਦਾ ਪਰ E20 'ਚ ਫਸ ਗਿਆ ਵੀ E20 'ਚ ਇਦਾਂ ਫਸ ਗਿਆ ਵੀ ਇਹਦੇ ਮੁੰਡੇ ਦੀਆਂ ਹੀ ਕੰਪਨੀਆਂ ਜਦ ਕਿ ਮਿਨਿਸਟਰ ਇਹ ਹੈ ਨਹੀਂਗਾ ਉਹ ਤਾਂ ਪੂਰੀ ਆ ਦਾ ਮਿਨਿਸਟਰ ਪੈਟਰੋਲੀਅਮ ਹਾਂ ਪੈਟਰੋਲੀਅਮ ਮੰਤਰੀ ਉਹ ਆ ਜਵਾਬ ਇਹ ਦੇਣ ਡਿਆ ਆ ਸਮਝਿਆ ਇੱਥੇ ਹੀ ਆ। ਹੁਣ ਉਹ ਕਹਿੰਦੇ ਵੀ ਜਿਹੜਾ ਇਹ ਪੈਟਰੋਲ ਜੇ ਕਰਦੇ ਆ ਲੋਕਾਂ ਦੇ ਵਿੱਚ ਇਹ ਹੋ ਗਿਆ ਵੀ ਅਸੀਂ ਚਲੋ ਪਵਾ ਲੈਂਦੇ ਆ ਇਹ ਕਹਿੰਦੇ ਆ ਵੀ ਤੁਹਾਨੂੰ ਸਸਤਾ ਪੈਂਦਾ ਆ ਤੁਸੀਂ ਅਫੋਰਡ ਨਹੀਂ ਕਰ ਪਾਉਂਦੇ ਇਹ ਤੁਹਾਨੂੰ ਸਸਤਾ ਹੀ ਤੇਲ ਦੇ ਰਹੇ ਆ ਇਹ ਕਰੋ ਯੂਜ਼। ਹੁਣ ਜਾਂ ਤਾਂ ਫਿਰ ਉਦਾਂ ਦੀ ਮਸ਼ੀਨਰੀ ਵੀ ਲਿਆਓ ਇੱਥੇ ਕੰਪਲੀਟ ਆਉਣੀਆਂ ਸ਼ੁਰੂ ਹੋ ਗਈਆਂ ਵੀ ਸਾਡੇ ਇੰਜਨ ਖਰਾਬ ਹੋ ਮਾਟਰ ਦੇ ਵਿੱਚ ਹੋਰ ਵੀ ਹੈਗੇ ਨੁਕਤੇ ਜਿਹੜੇ ਸਾਡੇ ਤੋਂ ਉਹਲੇ ਰੱਖੇ ਜਾਂਦੇ ਆ ਹੁਣ ਮੈਂ ਤਾਂ ਨਾ ਜੇ ਬਹਿਤਾ ਉੱਠਦਾ ਆ ਮੈਨੂੰ ਪਤਾ ਆ ਇਹ ਅੰਦਰੋਂ ਖਾਦੀ ਹੋਰ ਕੀ ਗੋਲ ਖਲਾਉਂਦੇ ਆ। ਪਹਿਲੀ ਗੱਲ ਤਾਂ ਜਿਹੜਾ ਇਹਨਾਂ ਨੇ ਭਰ ਫਲਾਇਆ ਨਾ ਵੀ ਅਸੀਂ ਯਾਨੀ 1 ਲੀਟਰ ਦੇ ਵਿੱਚ 20% ਐਥਨੋਲ ਮਿਲਾ ਦਾਂਗੇ ਪੈਟਰੋਲ ਘੱਟ ਲੱਗੂਗਾ ਤੇ ਇਹਨਾਂ ਦੇਸ਼ ਦੀ ਕਰੰਸੀ ਵਜੂਗੀ ਡਾਲਰ ਬਾਜੂਗਾ ਨਾ ਇਹ ਗਲਤ ਹੈ। ਜਿਹੜੀ ਇਹ ਐਥਨੋਲ ਸਾਡੇ ਕੋਲ ਤਾਂ ਸੋਰਸਸ ਹੈ ਹੀ ਨਹੀਂਗੇ ਅਸੀਂ ਤਾਂ ਫਾਰਮੂਲੇ ਚੱਕ ਕੇ ਲਾਤੇ ਆ ਵੀ ਜੋ ਕਰ ਦਿਓ ਐਥਨੋਲ ਆਉਂਦੀ ਹੈਗੀ ਆ ਮੋਰ ਦੈਨ 90% ਅਮਰੀਕਾ ਤੋਂ ਔਰ ਸਭ ਤੋਂ ਘਟੀਆ ਐਥਨੋਲ ਇੱਥੇ ਭੇਜਦੇ ਆ ਉਹਦੀ ਜਦੋਂ ਆਪਾਂ ਕੋਸਟ ਪਾ ਕੇ ਦੇਖਦੇ ਨਾ ਸਾਨੂੰ ਜੇ ਸ਼ੁੱਧ ਪੈਟਰੋਲ ਵੇਚਣਾ ਹੋਵੇ ਉਹਦੇ ਨਾਲੋਂ ਮਹਿੰਗਾ ਪੈ ਨਹੀਂ ਗਿਆ। ਉਹ ਤਾਂ ਲੱਭਣਾ ਇਦਾਂ ਹੁੰਦਾ ਜਦੋਂ ਤੁਹਾਨੂੰ ਇੱਥੇ ਜਦੋਂ ਇਹਦੀ ਹੁਣ ਮੰਗ ਬਣ ਗਈ ਇਹ ਤਾਂ ਆਪੇ ਇੱਥੇ ਬਣਾਉਣ ਲੱਗ ਪਣੀਆਂ। ਹੁਣ ਆਹ ਡਿਸਟਿਲਰੀ ਕਿੰਨੀ ਆਪਣੇ ਤੇਲ ਸਾਫ਼ ਕਰਦੇ ਆ ਤਾਂ ਬਾਹਰ ਤਾਂ ਇੰਨਾ ਹੁਣ ਜੇ ਕਹ ਲਓ ਰਸ਼ੀਆ ਸਾਡੇ ਤੋਂ ਸਾਫ਼ ਕਰਾ ਕੇ ਲਿਆ ਮੁੜ ਕੇ ਜਾਂਦੇ ਯੂਰਪ ਨੂੰ ਜਾਂਦੇ ਆ ਹਨਾ ਹੁਣ ਜਦੋਂ ਮੰਗ ਇੱਥੇ ਸਾਨੂੰ ਹੈਗੀ ਆ ਅਜੇ ਤੱਕ ਸਾਨੂੰ E20 ਜਿਹੜੀ ਲੋੜ ਹੀ ਨਹੀਂ ਪਈ ਜਦੋਂ ਲੋੜ ਪੈਣੀ ਆ ਸਾਡੇ ਕੋਲ ਉਹਦੇ ਹਿਸਾਬ ਨਾਲ ਇੰਡਸਟਰੀ ਬਣ ਜਾਣੀ ਹੈ। ਇੰਡਸਟਰੀ ਬਣ ਜਾਣੀ ਆ ਪਰ ਉਹ ਇੱਕ ਹਿਸਾਬ ਤਾਂ ਬਣਿਆ ਨਾ ਵੀ ਗੱਡੀਆਂ ਉਹ ਹਿਸਾਬ ਲੱਗੇ ਆ ਐਕਸਪੈਰੀਮੈਂਟ ਕਰਨ ਲੱਗੇ ਆ ਐਕਸਪੈਰੀਮੈਂਟ ਕਰਨ ਲੱਗੇ ਆ ਵੀ ਚੱਲਦਾ ਕਿ ਨਹੀਂ ਚੱਲਦਾ। ਬਾਕੀ ਇਧਰ ਮੈਂ ਕਿਹਾ ਹੋਰ ਵੀ ਦੱਸੋ ਜੀ ਸੀ ਬਾਹਰ ਮੈਂ ਕਿਹਾ ਆਸਟ੍ਰੇਲੀਆ 'ਚ 10% ਚੱਲਦੀ ਆ ਹਾਂਜੀ ਹਨਾ E10 ਚੱਲਦਾ ਉੱਥੇ ਮੇ ਵੀ 20 ਦੀ ਥਾਂ 10 ਕਰ ਦੇਣ ਕਿਉਂਕਿ ਜਿਹੜੀਆਂ ਕਾਰਾਂ ਉਹ 10% ਚੱਕਦੀਆਂ ਆ ਇਹ ਬਾਹਰਲੀਆਂ ਕਾਰਾਂ ਆ ਉਹ ਚੱਕਦੀਆਂ ਤੇ ਬਾਕੀ ਇਦਾਂ ਵੀ ਹੋ ਸਕਦਾ ਕਈ ਵਾਰੀ ਇਹ ਵੀ ਹੁੰਦਾ ਇੰਜਨ ਕਿਸੇ ਹੋਰ ਤਰ੍ਹਾਂ ਬਹਿ ਗਿਆ ਉਹ ਜਦੋਂ ਗੱਲ ਉੱਡ ਜਾਂਦੀ ਨਾ ਮੇਰਾ ਵੀ ਬਹਿ ਗਿਆ ਜੀ ਮੇਰਾ ਵੀ ਇੰਜਨ ਬਹਿ ਗਿਆ ਜੀ ਮੇਰਾ ਵੀ ਇੰਜਨ ਬਹਿ ਗਿਆ ਸਾਰੇ ਇੱਕ ਪਾਸੇ ਨੂੰ ਤੁਰ ਪੈਂਦੇ। ਉਹ ਚਲੋ ਇੰਜਣ ਦਾ ਤਾਂ ਜਿਹੜਾ ਬਹਿ ਗਿਆ ਠੀਕ ਹੋਗਾ ਜਿਹਨਾਂ ਦਾ ਵੈਸੇ ਹੀ ਬਿੜਾ ਬੈਠਾ ਉਹਨਾਂ ਦਾ ਕੀ ਕਰੀਏ। ਹਾਂ ਗਲਤ ਪਿੱਛੋਂ ਬੇੜਾ ਬੈਠਾ ਉਹਨਾਂ ਦਾ ਤੁਰ ਪੱਜ ਪਾਈ ਜਾਂਦੇ ਆ ਇੰਜਨ ਦਾ ਹੁਣ ਬਾਕੀ ਪੈਟਰੋਲ ਜਿਹੜਾ ਆ ਉਹ ਹਜੇ ਕਿਹੜੀ ਲੜਾਈ ਬੰਦ ਹੋਈ ਆ ਉੱਥੇ ਉਹੀ ਤਾਂ ਹਜੇ ਵੀ ਹੁਣ ਅਮਰੀਕਾ ਨੇ ਵੀ ਇੱਕ ਸ਼ਿਪ ਦੇ ਉੱਤੇ ਹੋਰ ਹਮਲਾ ਕਰ ਦਿੱਤਾ ਉਧਰ ਪਾਕਿਸਤਾਨ ਦਾ ਸ਼ਿਪ ਸੀਗਾ ਉਹਦੇ ਤੇ ਉਹਨੇ ਹਮਲਾ ਕਰਤਾ ਯੂਥੀ ਜਿਹੜੇ ਸੀ 3 ਬੰਦੇ ਹੀ ਮਾਰ 3 ਬੰਦੇ ਮਰ ਗਏ ਵਿਚਾਰੇ। ਤਾਂ ਸ਼ੇਪ ਉਹਦਾ ਪਾਕਿਸਤਾਨ ਦਾ ਸੀ ਕਿ ਹੋਰ ਦਾ ਝੱਡਾ ਸੀ ਬਈ ਸ਼ਿਪ ਮੈਂ ਕਿਹਾ ਉਹਨਾਂ ਦੇ ਫਲੈਗ ਥੱਲੇ ਸੀਗਾ ਸ਼ਾਇਦ ਪੱਕਾ ਤਾਂ ਮੈਨੂੰ ਨਹੀਂ ਪਤਾ ਪਰ ਜਿਹੜੇ ਵਿਚਾਰੇ ਮਰੇ ਆ ਉਹ ਪਾਕਿਸਤਾਨੀ ਸੀ ਪਰ ਦੂਸਰੇ ਪਾਸੇ ਚਾਹੇ ਉਹ ਪਾਕਿਸਤਾਨੀ ਹੋਣ ਚਾਹੇ ਇੰਡੀਅਨ ਹੋਣ ਚਾਹੇ ਕਿਸੇ ਵੀ ਉਹ ਵਿਚਾਰੇ ਕੰਮ ਕਰਨ ਵਾਲੇ ਕੰਮ ਕਰਨ ਗਏ ਕੰਮ ਕਰਨ ਵਾਲੇ ਬੰਦੇ ਜਿਹੜੇ ਘਰੋਂ ਬਾਹਰ ਜਾਂਦੇ ਆ ਵੀ ਕਮਾ ਕੇ ਲੈ ਕੇ ਟੱਬਰ ਨੂੰ ਪਾਲਣਾ ਦੱਸ ਗਵਰਨਮੈਂਟ ਦੀ ਗੱਲ ਹੈ ਨਾ ਇਧਰ ਰੌਲਾ ਪੈ ਗਿਆ ਇਧਰ ਹਟ ਜਾਣੀ ਆ ਜਿਹਨੇ ਵਿਚਾਰੇ ਉਹ ਰੋਟੀ ਪਾਣੀ ਕਮਾਉਣੇ ਮਰ ਗਏ ਉਹ ਵਿਚਾਰੇ ਕਿੱਥੇ ਜਾਣਗੇ ਉਹਦਾ ਹੁਕਮ ਦੇ ਬੰਦੇ ਆ ਬੰਦੇ ਜੋ ਵਿਚਾਰੇ ਹੁਕਮ ਦਿੱਤਾ ਉਹਦੇ ਨੌਕਰੀ ਮੁਤਾਬਕ ਕਰਕੇ ਤੁਰ ਪਏ ਵਿਚਾਰੇ ਕਹਾਂ। ਬਿਲਕੁਲ ਇਹ ਮਸਲਾ ਮੈਂ ਤੁਹਾਨੂੰ ਦੱਸ ਦਿੰਨਾ ਸਾਨੂੰ ਲੱਗਦਾ ਸੀ ਇਹ ਸੁਲਝ ਗਿਆ ਮਸਲਾ ਅਮਰੀਕਾ ਤੇ ਇਰਾਨ ਦਾ ਨਹੀਂ ਹੁਣ ਲੰਮਾ ਪੈ ਗਿਆ ਉਹ ਲੰਮਾ ਪੈ ਇਹ ਪੈ ਗਿਆ ਲੰਮਾ ਕਿਉਂਕਿ ਇਰਾਨ ਨੇ ਕਿਹਾ ਸੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਆ ਉਹਨੂੰ ਦੁਬਾਰਾ ਚੱਕ ਲਾ ਤੇ ਉੱਤੇ ਸਿੱਧਾ ਹੋ ਜਾ। ਇਰਾਨ ਨੇ ਨਾਲ ਇਹ ਸਖਤੀ ਨਾਲ ਕਹਿ ਦਿੱਤਾ ਵੀ ਸਾਡੇ ਤੇ ਜਿੰਨੇ ਤੂੰ ਬੰਬ ਸੁੱਟਿਆ ਹਮਲਾ ਤੂੰ ਕਰਨ ਆਇਆ ਸੀਗਾ ਸਾਨੂੰ ਨਾ ਉਹਦਾ ਹਰਜਾਨਾ ਮੁਆਵਜ਼ਾ ਦੇ। ਇਹਨੇ ਹੁਣ ਮੋਰੇ ਪਸੂੜੀ ਪਾ ਦਿੱਤੀ ਕਹਿੰਦਾ ਤੁਹਾਨੂੰ ਕੋਈ ਮੁਆਵਜ਼ਾ ਨਹੀਂ ਮਿਲਣਾ ਜਿਹੜਾ ਤੁਸੀਂ ਸਾਰਾ ਹਰਬ ਕੰਟਰੀ ਭੰਨਿਆ ਆ ਉਹਦਾ ਮੁਆਵਜ਼ਾ ਪਹਿਲਾਂ ਉਹਨਾਂ ਨੂੰ ਦਿਓ। ਇਹਦਾ ਮਤਲਬ ਇਹ ਲੜਨ ਦੀ ਨੀਤ ਆ। ਨਾਲੇ ਉਹਨੇ ਬਿਆਨ ਦਿੱਤਾ ਹੁਣ ਟਰੰਪ ਨੇ ਇੱਕ ਦਿਨ ਕਹਿੰਦਾ ਵੀ ਮੈਂ ਹੁਣ ਇਹ ਟੇਕ ਇਟ ਈਜ਼ੀ ਕਰਨਾ ਰਸ਼ ਨਹੀਂ ਕਰਨਾ ਸਮਝੌਤੇ ਵਾਸਤੇ ਮੀਨਿੰਗ ਇਰਾਨ ਦੇ ਉੱਤੇ ਇਹਨਾਂ ਨੇ ਜਿਹੜਾ ਬਲੋਕੇਡ ਕੀਤੀ ਆ ਉਹਦਾ ਕਹਿਣ ਦਾ ਭਾਵ ਆ ਕਿ ਇਰਾਨ ਇਸ ਵੇਲੇ ਬਹੁਤ ਸਫਰ ਕਰ ਰਿਹਾ ਲੋਕੀ ਬਹੁਤ ਸਫਰ ਕਰ ਰਿਹਾ ਵੀ ਨਾ ਇਹਨਾਂ ਤੇਲ ਬਾਹਰ ਜਾਣ ਦਿਓ ਨਾ ਕੋਈ ਬਾਹਰੋਂ ਅੰਦਰ ਸਮਾਨ ਆਉਣ ਦਿਓ ਆਰਾਮ ਨਾਲ ਬਹਿ ਜਾਓ ਜਿੱਦਾਂ
ਘੇਰਾਬੰਦੀ ਕੀਤੀ ਹੁੰਦੀ ਨਾ ਕਿਲਿਆਂ ਦੀ ਵੀ ਘੇਰਾਬੰਦੀ ਕਰਕੇ ਆਰਾਮ ਨਾਲ ਬਹਿ ਜਾਓ ਟਿੱਕੇ ਕਿੰਨਾ ਚਿਰ ਕੱਢਦੇ ਆ ਆਹ ਗੱਲ ਕੀਤੀ ਹੁਣ ਆ ਕੀਤੀ ਪਰ ਗੱਲ ਇਹ ਆ ਵੀ ਹੁਣ ਉਹ ਸਿੱਧੀ ਲੜਾਈ ਲੜ ਵੀ ਨਹੀਂ ਸਕਦੇ ਜੇ ਹੁਣ ਆਰਾਮ ਨਾਲ ਕਿਉਂਕਿ ਦੇਖ ਲਿਆ ਵੀ ਹੁਣ ਜਿੱਤਣ ਲਈ ਕੁਛ ਹੁਣ ਆਪਣਾ ਸਮਾਨ ਮੁੱਕ ਗਿਆ ਅਸੀਂ ਦੇਖਿਆ ਹੋਣਾ ਤੁਰਕੀ 'ਚ ਕਹਿੰਦੇ ਆਇਆ ਸੀ ਗੱਲਾਂ ਬੜੀਆਂ ਨਸ਼ਰ ਹੋਈਆਂ ਨਾਟੋ ਦੇ ਇੱਕ ਸੰਮੇਲਨ ਦੇ ਵਿੱਚ ਇਹ ਕਹਿੰਦੇ ਵੀ ਇਹਨੂੰ ਕਪੂਰ ਵਾਲੇ ਕੰਟੇਨਰ 'ਚ ਲਗਾਏ ਆ ਲੁਕੋ ਕੇ ਇਹਨੂੰ ਇਹ ਆਪਣੇ ਆ ਗਾਚੀ ਨੂੰ ਟਰੰਪ ਨੂੰ ਟਰੰਪ ਨੂੰ ਅੱਛਾ ਟਰੰਪ ਨੂੰ ਇਹਨੂੰ ਕਹਿੰਦੇ ਵੀ ਜਾਨੀ ਇੰਨਾ ਡਰ ਪਿਆ ਇੰਨਾ ਭੌ ਪਿਆ ਪੱਤਰਕਾਰਾਂ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਤੁਰਕੀ ਦਾ ਜਿਹੜਾ ਬਾਰਡਰ ਏਰੀਆ ਹੈ ਨਾ ਇਰਾਨ ਵਾਲੇ ਉੱਥੇ ਮਾਰ ਕਰ ਸਕਦੇ ਸੀਗੇ ਇਹਨੂੰ ਡਰ ਸੀਗਾ ਉਹ ਚਾਹੇ ਉਹਨੇ ਕਰਨਾ ਸੀ ਨਹੀਂ ਕਰਨਾ ਸੀ 에ਅਰ ਫੋਰਸ ਵਨ ਆਪਣੇ ਜਹਾਜ਼ ਚੜਿਆ ਤਾਇਆ ਹੈਲੋ ਟਾਟਾ ਬਾਏ ਬਾਏ ਕੀਤੀ ਆ ਦੂਜੇ ਪਾਸੇ ਨਿਕਲ ਗਿਆ ਨਹੀਂ ਦੂਜੇ ਪਾਸੇ ਨੇ ਉਹ ਜਿਹੜੇ ਕੇਟਰਿੰਗ ਵਾਲਾ ਹੁੰਦਾ ਆ ਆਹ ਕਿੰਨੇ ਨਾ ਥੱਲੇ ਚੱਲ ਗਿਆ ਮੋਰੇ ਇੱਕ ਕੇਟਰਿੰਗ ਦਾ ਟਰੱਕ ਖੜਾ ਸੀਗਾ ਉਹਦੇ 'ਚ ਬਿਠਾ ਕੇ ਇਹਨੂੰ C2 ਜਹਾਜ਼ ਜਿਹੜਾ ਮਿਲਟਰੀ ਵਾਲਾ ਆਮ ਜਹਾਜ਼ ਆ ਉਹ ਚਾੜਿਆ ਇੰਗਲੈਂਡ ਨੂੰ ਮਗਰ ਫਿਰ ਇਹ ਵੀ ਵੱਡਾ ਜਹਾਜ਼ ਵੀ ਚਾੜਤਾ ਅੱਛਾ ਉੱਥੇ ਜਾ ਕੇ ਦੋਨੋਂ ਜਹਾਜ਼ ਉਤਰ ਗਏ ਆ ਇਹਨੂੰ ਉਹ ਛੋਟੇ ਜਹਾਜ਼ ਚੋਂ ਕੱਢ ਕੇ ਵੱਡੇ 'ਚ ਕੱਢ ਕੇ ਫੇਰ ਟਾਟਾ ਬਾਏ ਬਾਏ ਕਰਵਾਤੀ ਕਿ ਮੈਂ ਆ ਗਿਆ ਉਹਦਾ ਤਾਂ ਇੱਕ ਦੇਖੋ ਸੀ ਆਹ ਦੂਜੇ ਪਾਸੇ। ਜਿੱਦਾਂ ਲੰਬੜ ਹੈ ਨਾਲ ਹੁੰਦਾ ਟਰੰਪ ਦੇ ਵੀ ਇਦਾਂ ਸੀਨ ਪੇਸ਼ ਕੀਤਾ ਮਾਰੀ ਨੰਬਰ ਤੋਂ ਵੀ ਮਾੜੀ ਹਾਲਤ ਹੋ ਗਈ ਇਹਦੇ ਨੰਬਰ ਦੀ ਹਾਲਤ ਮੈਨੂੰ ਮਾੜੀ ਨਹੀਂ ਪਤਾ ਵੀ ਕਿੰਨੀ ਗੱਲ ਸਹੀ ਆ ਇਹ ਕਿਉਂਕਿ ਜਿਹੜਾ ਦਾ ਇਹ ਫੋਰਸ ਜਿਵੇਂ ਬਣਿਆ ਟਾਈਮ ਨੇ ਛਾਪਿਆ ਨਾ ਨਹੀਂ, ਉਹ ਉਹ ਟਰੰਪ ਗੱਲ ਮੰਨ ਗਿਆ ਨਾਲੇ ਤਾਇਆ ਟਰੰਪ ਕਹਿੰਦਾ ਮੈਂ ਭਾਈ ਮੈਨੂੰ ਖੁਫੀਆ ਜਿਹੜੀ ਸਾਡੀ ਏਜੰਸੀ ਏਜੰਸੀ ਸੀ ਉਹ ਕਹਿੰਦੇ ਭਾਈ ਖਤਰਾ ਆ ਵੀ ਉਹ ਮਜਾਲ ਮਜੂਲ ਮਾਰ ਦੂਗੇ ਵੀ ਆਪਾਂ ਆਹ ਸਟ੍ਰੈਟਜੀ ਲਾਉਣ ਲੱਗੇ ਪਰ ਇਹਦੇ ਵਿੱਚ ਲਾਇਆ ਸਿਸਟਮ ਉਹਨਾਂ ਨੇ ਕਾਫੀ ਤੇ ਇਹਨਾਂ ਜਹਾਜ਼ ਜਾਂਦਾ ਕੱਲਾ ਨਹੀਂ ਜਾਂਦਾ ਲੱਗ ਤਾਂ ਨਹੀਂ ਸਕਦੀ ਵੈਸੇ ਇਹਦਾ ਇਕੱਲਾ ਨਹੀਂ ਜਹਾਜ਼ ਜਾਂਦਾ ਇਹ ਤੇ ਇਹਨੂੰ ਉਹਨਾਂ ਦੇ ਜਿਹੜੇ ਵਧੀਆ ਜਹਾਜ਼ ਆ ਇਹਨੂੰ ਫਾਲੋ ਕਰਦੇ ਆ ਤੈਨੂੰ ਪਤਾ ਨਹੀਂ ਜਿਹੜੇ ਚੀਨੀਆਂ ਨੇ ਇਹਨਾਂ ਨੂੰ ਮਜਾਲ ਲੈਂਦੇ ਇਹ ਚਮਟ ਜਾਂਦੀ ਇਦਾਂ ਜਹਾਜ਼ਾਂ ਇਹ ਕੰਮ ਖਰਾਬ ਕਰ ਜਾਂਦੀ ਉਹਦਾ ਟਰੰਪ ਨੇ ਹੋਰ ਦੇਗਾ ਇਹ ਪਤਾ ਨਹੀਂ ਕਿ ਗੁੱਸਾ ਆਂਦਾ ਕੱਢੀ ਜਾਂਦਾ ਵਿਚਾਰਾ ਇਲੀਗਲ ਇਮੀਗ੍ਰੈਂਟ ਦੇ ਉੱਤੇ ਹਾਂ ਹੁਣ ਉਹ ਕਹਿੰਦੇ ਆ ਜਿਆਦਾ ਮੁੜ ਕੇ ਆਇਆ ਨਾ 25 ਦਾ ਹੁਣ ਤੱਕ 1,75,000 ਵੀਜ਼ੇ ਇਹਨੇ ਕੈਂਸਲ ਕਰ ਦਿੱਤੇ ਆ 1,75,000 ਇੱਕ ਤਾਂ ਜਿਹੜੀ ਨਹੀਂ ਬਣਾਈ ਆ ਨਾ ਇਮੀਗ੍ਰੇਸ਼ਨ ਐਂਡ ਕਸਟਮਰ ਜਿਹੜੀ ਆਈਸ ਇਨਫੋਰਸਮੈਂਟ ਬਣਾਈ ਉਹ ਕਹਿੰਦੇ ਹੁਣ ਇਹਨਾਂ ਨੇ ਗਲਵਸ ਦੇਤੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਦਸਤਾਨੇ ਦੇਤੇ ਉਹਦੇ ਵਿੱਚ ਇਲੈਕਟ੍ਰਿਕ ਸ਼ਾਟ ਹੈ ਵੀ ਜਦੋਂ ਕੋਈ ਇਮੀਗ੍ਰੈਂਟ ਨੂੰ ਫੜਨਾ ਆ ਉਹਨੂੰ ਇਹ ਇਲੈਕਟ੍ਰਿਕ ਸ਼ਾਟ ਦੇ ਸਕਦੇ ਆ ਮਾਟਰਾ ਇਹ ਅਮਰੀਕਾ ਵਾਲੇ ਨੇ ਪਾਗ ਲਿਆ ਇਹ ਐਵੇਂ ਹੀ ਖਰਚਾ ਕਰੀ ਜਾਂਦੇ ਆ ਉਹ ਗਲਾਵਜਾਂ ਗਲੂਆਂ ਦੇ ਦਸਤਾਨਿਆਂ ਦੇ ਉਹ ਜਿਹੜੀਆਂ ਡਾਂਗਾ ਯੰਤਰ ਮੰਤਰ ਉਹ ਇਲੈਕਟ੍ਰਿਕ ਗਈਆਂ ਨੇ ਪਾਈਆਂ ਉਹ ਦੇ ਦੇਣਾ ਨਾਲੇ ਨਾਲੇ ਮੋਰਾਂ ਦੇ ਚਾਰ ਮਾਰਨ ਨੰਬਰ ਨੂੰ ਕੋਣਾ ਕਹਿੰਦੇ ਗੁੱਤਕਤਾਰੀਆਂ ਕਰਕੇ ਨਾਲੇ ਇਹਨੂੰ ਮਾਰ ਦੇਣਾ ਨਾਲੇ ਖਰਚ ਘਟਿਆ ਨਾਲੇ ਇਹ ਸਾਬਤ ਹੋ ਜਾਊਗਾ ਵੀ ਹਾਂ ਪੁੱਤਰੋ ਵਰਤੀਆਂ ਸੀ ਨਾ ਤੁਹਾਡੀਆਂ ਹੀ ਆ ਨਾਲੇ ਚਲੋ ਤਾਇਆ ਬੰਦੇ ਦੀ ਮਤਲਬ ਕਿ ਭੁੱਖ ਕਿੰਨੀ ਕੁ ਹੁੰਦੀ ਹੈ ਇਹਨਾਂ ਦੋਨਾਂ ਨੂੰ ਛੱਡ ਕੇ ਜੇ ਗੱਲ ਕਰੀਏ ਨਾ ਤੂੰ ਵੀ ਨਾਲ ਹੀ ਆ ਨਹੀਂ ਨਹੀਂ ਮੈਂ ਇਹ ਦੋ ਨੋਟ ਲੈਣ ਵਾਲੇ ਨੂੰ ਯਾਰ ਤੁਸੀਂ ਭੁੱਖ ਨਹੀਂ ਕਾਊਂਟ ਕਰ ਸਕਦੇ ਆ ਮਾਟਰ ਆ ਠੀਕ ਆ ਆਪਾਂ ਕਦਰ ਕਰਦੇ ਇਹ ਨਾ ਚਾਹ ਤੇ ਬਿਸਕੁਟ ਦੇ ਮਰ ਜਾਂਦਾ ਨਹੀਂ ਮੈਂ ਇਹ ਤੋਂ ਗਾਹਾਂ ਲੈ ਕੇ ਚੱਲਾਂ ਜੇ ਨਹੀਂ ਕਦਰ ਇਦਾਂ ਆ ਤਾਂ ਇੱਕ ਮੈਂ ਹੀ ਟੈਕਸ ਦਿੰਦਾ ਹੁਣ ਤਨਖਾਹ ਚੋਂ ਬਾਕੀ ਸਰਕਾਰੀ ਉਹਦੇ ਨਾਲ ਮੁਲਾਜ਼ਮ ਬੱਸ ਤਨਖਾਹ ਨਹੀਂ। ਦਿੰਦੇ ਆ ਬਾਕੀ ਆਹੋ ਬੱਸ ਜਾਣੀ ਜਿੱਦਾਂ ਵੀ ਮਰਜ਼ੀ ਰੱਖ ਲਓ ਬਾਕੀ ਟੈਕਸ ਦਿੰਦਾ ਲੱਭੜਾ ਕਿੰਨਾ ਟੈਕਸ ਦਿੰਦਾ ਆ ਮੈਂਸ਼ਨ ਵੀ ਹੁੰਦਾ ਇਹਨੂੰ ਪਤਾ ਹੀ ਨਹੀਂ ਹੋਣਾ ਟੈਕਸ ਨਹੀਂ ਅਸੀਂ ਵੀ ਟੈਕਸ ਦਿੰਦੇ ਰਹੇ ਆ ਉਹ ਸਾਡੇ ਗਿਆਨ ਤੋਂ ਨੰਬਰਦਾਰ ਆ, ਉਹ ਚਾਹ ਦਾ ਕੱਪ ਵੀ ਨਹੀਂ ਕਿਸੇ ਕੋ ਪੀਂਦਾ ਇਹ ਦੋ ਨੋਟ ਲੈਂਦਾ ਉਹ ਵੀ ਪਰ ਉਹਨੂੰ 5 ਲੈ ਜਾਂਦੇ ਵੀ ਨਹੀਂ ਉਹਨੂੰ ਕੋਈ ਇਹਨੂੰ ਲੈ ਕੇ ਜਾਂਦੇ ਆ ਇਹਨੂੰ ਇਹ ਲੈ ਵੀ ਕੇ ਦੇਖੋ ਜਾਂਦੇ ਉਹ ਕਹਿੰਦੇ ਜੋ ਜ਼ਿਆਦਾ ਕੰਮ ਨਹੀਂ ਕਰਦਾ ਜਿਹੜਾ ਦੂਜਾ ਨਹੀਂ, ਹੈਗਾ ਮਾਟਰਾ। 1000 ਵਾਲਾ ਮੈਨੇਜਰ ਤੂੰ ਵੀ ਗੱਲ ਸੁਣ ਲੈ ਐਵੇਂ ਨਾ ਜਾਤੀ ਕੋੜ ਕੇ ਵਾਲੀ ਸਤੀਰੀਆਂ ਨੂੰ ਜੱਫੇ ਨਹੀਂ ਪਾਈਦੇ ਹੁੰਦੇ ਨੰਬਰਦਾਰ ਇਹਦੀ ਬੇਇੱਜ਼ਤੀ ਕਰਵਾ ਕੇ ਰਾਤ ਦਿੱਤੇ ਲੰਬੜ ਤੋਂ ਕਿਹੜੀ ਤਨਖਾਹ ਮਿਲਦੀ ਹੈ ਜਿਹੜਾ ਮੈਂ ਟੈਕਸ ਦੇਣਾ ਆਹੋ ਐਗਰੀਕਲਚਰ ਇਨਕਮ ਹੈ ਪਤਾ ਆ ਗੱਲ ਇਹਦੀ ਐਗਰੀਕਲਚਰ ਇਨਕਮ ਹੋਏਗਾ ਠੀਕ ਆ ਰਿਟਾਇਰਮੈਂਟ ਤੱਕ ਤਨਖਾਹਾਂ ਵੀ ਲੈ ਗਿਆ Pension ਜੇ ਵੀ ਹੁਣ tax ਕਹਿੰਦਾ ਵੀ ਦਿੰਦੇ ਆ। ਅਸੀਂ ਟੈਕਸ ਦਿੰਦੇ ਆ ਜਿਹੜੇ ਅੰਡਰ ਟੇਬਲ ਲੈਂਦਾ ਸੀ ਉਹ ਕੀ ਸੀ ਉਹ ਵੀ ਟੈਕਸੀ ਸੀ ਅੱਛਾ ਉਹ ਵੀ GST tax- ਉਹ ਉਹਨਾਂ ਨੂੰ ਪੈਂਦਾ ਜਿਹੜੇ ਦਿੰਦੇ ਸੀ ਅੱਛਾ ਮਾਟਰਾ ਚੱਲ ਇਹ ਗੱਲ ਤਾਂ ਹੋ ਗਈ ਹਾਸੇ 'ਚ ਇਹਨੇ ਤਾਂ ਜਦ ਤੱਕ ਸੀਗਾ ਜਾਣਾ ਨੇ ਆਹੀ ਲੱਛਣ ਕਰਨੇ ਪੈਸਾ ਇਕੱਠਾ ਕਰੀ ਜਾਂਦਾ ਕਿੱਥੇ ਲੈ ਕੇ ਜਾਣਾ ਯਾਰ ਕਿੱਥੇ ਲੈ ਕੇ ਜਾਣਾ ਉੱਥੇ ਜੀ ਤੈਨੂੰ ਬਾਕੀ ਲੈ ਕੇ ਜਾਣਗੇ ਅੱਛਾ ਮੈਨੂੰ ਦੱਸ ਦੇ ਇਹ ਜਿਹੜਾ ਸੂਰਿਆ ਦੇ ਜੱਜ ਸੀਗਾ ਇਹਨਾਂ ਦੀ ਵੀ ਐਡੀ ਭੁੱਖ ਵਧੀ ਹੋਈ ਯਾਰ ਇੰਨਾ ਪੈਸਾ ਕਹਿੰਦੇ ਤੇ ਤਾਂ ਬਾਥਰੂਮਾਂ ਚੋਂ ਵੀ ਪੈਸਾ ਪੂਰਾ ਨਿਕਲਿਆ ਆ ਉਹ ਹੈਗਾ ਜਸ਼ਵੰਤ ਵਰਮਾ ਅੱਛਾ ਹਾਂ, ਉਹ ਜੱਜ ਜੱਜ ਉਹ ਜਸ਼ਵੰਤ ਵਰਮਾ ਤਾਂ ਆ ਜੱਜ ਸੀ ਤੇ ਉਹਦੇ ਘਰ ਅੱਗ ਲੱਗ ਗਈ ਅੱਛਾ ਕਹਿ ਹੋਵੇ ਜਦੋਂ ਮਾੜੀ ਕਿਸਮਤ ਹੋਵੇ ਊਠ ਦੇ ਚੜੇ ਨੂੰ ਕੁੱਤਾ ਫੜ ਲੈਂਦਾ ਹੂੰ ਅੱਗ ਲੱਗ ਗਈ ਫਾਇਰ ਬ੍ਰਿਗੇਡ ਸੱਦ ਲਈ
ਸਟੋਰ ਦੇ ਵਿੱਚ ਅੱਗ ਲੱਗੀ, ਸਿਕਿਉਰਿਟੀ ਨੇ ਸੱਦ ਲਿਆ ਵੀ ਅੱਗ ਲੱਗ ਗਈ ਆ ਜੱਜ ਸਾਹਿਬ ਦੇ ਘਰ। ਹੂੰ ਇਹ ਫਾਇਰ ਬ੍ਰਿਗੇਡ ਵਾਲੇ ਵੀ ਸਾਨੂੰ ਪਤਾ ਆ ਵੀ ਉੱਦਾਂ ਕਿਸੇ ਦੇ ਪਹੁੰਚਣ ਨਾ ਪਹੁੰਚਣ, ਜੱਜ ਦੇ ਲੱਗੀ ਆ ਉੱਥੇ ਜਾਣਾ। ਝੱਟ ਪਹੁੰਚਣਾ। ਇਹ ਨਹੀਂ ਤਾਂ ਅੱਗ ਲੱਗਦੇ ਹੀ ਜਦੋਂ ਸਰਪੰਚ ਸਾਹਿਬ ਉੱਥੇ ਗਏ, ਅੱਛਾ ਅੱਗ ਬੁਝਾਤੀ। ਉਹ ਜਦੋਂ ਬਾਅਦ ਚ ਫੁੱਲਾ ਫਰਾਲੀ ਉਹ ਕਰਦੇ ਆ, ਜਵੇ ਦਾ ਸਾਰੀ ਚੀਜ਼ਾਂ ਬੁਝਾਉਂਦੇ ਆ, ਉੱਥੇ ਦੇਖੇ ਤਾਂ ਉੱਥੇ ਅੱਧ ਬੋਰੀਆਂ ਨੋਟਾਂ ਦੀਆਂ ਸੀ। ਨੋਟਾਂ ਦੇ ਬੋਰੇ ਹੀ ਅੱਛਾ ਅੱਧੇ ਕੁ ਉਹ ਲੂ ਹੋ ਗਏ, ਅੱਧੇ ਕੁ ਉੱਥੇ ਪਏ ਹੋ ਗਿਆ ਉਹਨਾਂ ਨੂੰ ਵੀ ਆ ਇੰਨਾ ਪੈਸਾ ਕਿੱਦਾਂ ਵੀ ਇੰਨਾ ਬੋਰਿਆਂ 'ਚ ਭਰ ਭਰ ਰੱਖਿਆ। ਹੁਣ ਇਹ ਨਹੀਂ ਤਾਇਆ ਪਤਾ ਕਿੰਨਾ ਲੂ ਹੋ ਗਿਆ, ਕਿੰਨਾ ਉਹਦੇ ਕਿੰਨਾ ਵਿੱਚ ਬਚਿਆ। ਬਚਿਆ। ਜਾਣੀ ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਕਿੰਨਾ ਹੋਊਗਾ, ਵੀ ਉਹ ਜਿਹੜਾ ਅੱਧ ਪਚੱਦਾ ਹੀ ਪਿਆ ਆ ਵੀ ਉਹ ਇੱਕ ਬੰਦੇ ਦੀ ਸੋਚ ਤੋਂ ਜ਼ਿਆਦਾ ਹੀ। ਮੈਨੂੰ ਲੱਗਦਾ ਅੱਗ ਹੀ ਨੋਟਾਂ ਨੂੰ ਲੱਗੀ ਹੋਣੀ ਹੈ, ਪੇਪਰਾਂ ਨੂੰ ਅੱਗ ਲੱਗਦੀ ਹੈ। ਜਾਂ ਕੋਈ ਸ਼ਰਾਰਤ ਕਰ ਗਿਆ, ਕਿਸੇ ਨੂੰ ਪਤਾ ਸੀ ਉਹ ਸ਼ਰਾਰਤ ਕਰ ਗਿਆ, ਹੁਣ ਇਹ ਨਹੀਂ ਪਤਾ। ਉਹ ਕੋਈ ਸਰਪੰਚ ਵਰਗਾ ਕੋਈ ਖਾਣ ਖਾ ਹੁਣ ਕੇ ਉਹਦੇ ਵਿੱਚ ਆਉਣਾ। ਹੁਣ ਜੱਜ ਆ, ਜੱਜ ਦੇ ਉੱਤੇ ਐਕਸ਼ਨ ਲੈਣਾ ਔਖਾ। ਹੁਣ ਉਹਨੇ ਕੀ ਕੀਤਾ, ਇੱਕ ਲੋਕ ਸਭਾ ਦੇ ਵਿੱਚ ਇੱਕ ਕਮੇਟੀ ਬਣਾਤੀ। ਹੁਣ ਉਹਦੀ ਕਮੇਟੀ ਨੇ ਆ ਕੇ ਦੱਸਿਆ ਵੀ ਜਿਹੜਾ ਜੱਜ ਆ ਜਸ਼ਵੰਤ ਵਰਮਾ, ਇਹ ਸਾਨੂੰ ਗੋਲ-ਮੋਲ ਗੱਲਾਂ ਕਰ ਰਿਹਾ, ਮੰਨ ਤਾਂ ਨਹੀਂ ਰਿਹਾ ਪਰ ਇਹਦੇ ਬਿਆਨਾਂ ਦੇ ਵਿੱਚ ਗੋਲ ਮਿਲਿਆ, ਸੱਚਾਈ ਨਹੀਂ ਲੱਗਦੀ, ਸਿੱਧੇ ਜਵਾਬ ਨਹੀਂ ਦੇ ਰਿਹਾ ਕਾਨੂੰਨੀ ਤੌਰ ਤੇ ਜਿੱਦਾਂ ਦੇ ਇੱਕ ਜੱਜ ਨੂੰ ਦੇਣੇ ਚਾਹੀਦੇ ਆ। ਜੇ ਕੁਛ ਕਾਲਾ ਮਾਲਾ ਸਾਨੂੰ ਲੱਗਦਾ, ਜਾਨੀ ਇੱਕ ਤਰ੍ਹਾਂ ਦੇ ਨਾਲ ਉਹਨੂੰ ਦੋਸ਼ੀ ਕਰਾਰ ਨੂੰ ਦੇ। ਪਰ ਜੱਜਾਂ ਦਾ ਜੋ ਸਿਰ ਇੱਕ ਕਿਰਦਾਰ ਹੁੰਦਾ ਸੀ, ਹੁਣ ਕੀ ਬੰਦਾ ਕਰੂਗਾ ਤਾਇਆ ਜੇ ਜੱਜੇ ਵਿਗਿਆ ਆ। ਚਲੋ ਅਸੀਂ ਨਹੀਂ ਕਹਿੰਦੇ ਕੀ ਹੋਇਆ ਕੀ ਨਹੀਂ, ਪਰ ਇੱਕ ਸਾਡੇ ਵਰਗੇ ਤੇ ਤਾਂ ਇਹੀ ਪ੍ਰਭਾਵ ਪੈਂਦਾ। ਹੁਣ ਆ ਸੁਪਰੀਮ ਕੋਰਟ ਦਾ ਜੱਜ ਆ, ਕਿੱਡੀ ਰਿਸਪੈਕਟ ਹੁੰਦੀ ਸੀ, ਆਹੋ ਅੱਜ ਤੱਕ ਰਿਸਪੈਕਟ ਸੀ ਬੰਦਾ ਵੀ ਜੱਜ ਆ ਵੀ। ਲੋਕਾਂ ਦੀ ਆਖਰੀ ਆਸ ਇਹ ਨਹੀਂ। ਮੈਂ ਕਿੰਨੇ ਕੇਸਾਂ ਦੇ ਜਿਹੜੇ ਫੈਸਲੇ ਗਲਤ ਲਏ ਹੋਣਗੇ। ਗਲਤ ਲਏ ਹੋਣਗੇ। ਹੁਣ ਸੂਰਿਆਕਾਂਤ ਜਿਹਦੀ ਗੱਲ ਕਰਦਾ ਲੰਬੜ, ਉਹ ਆਪਣਾ ਸੁਪਰੀਮ ਕੋਰਟ ਦਾ ਜੀ, ਉਹਨੇ ਗੱਲ ਕਹਿਤੀ ਕਹਿੰਦਾ ਇਹਦਾ ਕਾਕਰੋਚ ਹੈ, ਭਾਵੇਂ ਕਿ ਉਹ ਮੰਨਿਆ, ਕਹਿੰਦਾ ਮੈਂ ਤਾਂ ਸਿਰਫ ਉਹਨਾਂ ਨੂੰ ਕਿਹਾ ਸੀ ਜਿਹੜੇ ਵਿਹਲੜ ਕਹਿੰਦੇ ਤੁਰੇ ਫਿਰਦੇ। ਨਾਲੇ ਉਹ ਇਹ ਵੀ ਕਹਿ ਰਹੇ ਨਾ ਵੀ ਉਸ ਬੰਦਿਆਂ ਨੂੰ ਲੱਭੋ ਜਿਹਨੇ ਕਹਿੰਦੇ ਐਡਿਟ ਕੀਤੀ ਆ। ਉਹ ਕਹਿੰਦੇ ਵੀ ਅਸਲ ਦੇ ਵਿੱਚ ਇਦਾਂ ਨਹੀਂ ਸੀ ਗਿਆ ਜਿੱਦਾਂ ਉਹਨਾਂ ਨੇ ਐਡਿਟ ਕਰਕੇ ਵਿੱਚ ਬਣਾ ਕੇ ਲਾਤਾ, ਲਾਤਾ। ਉਹਨੇ ਰੱਬ ਜਾਣੇ। ਨਹੀਂ ਤਾਇਆ ਹੁਣ ਇਹ 3 ਮਹੀਨਿਆਂ ਬਾਅਦ ਚੇਤਾ ਐਡਿਟ ਹੋ ਗਿਆ। ਉਹ ਯਾਰ ਸਾਰੀ ਦੁਨੀਆ ਤੁਸੀਂ ਵਿਹਲੀ ਕਰਤੀ ਕਮਾ। ਚਲੋ ਉਹਦੇ ਵਿੱਚ ਤਾਇਆ ਉਹ ਵੀ ਮੰਨ ਲਈ ਆਪਾਂ ਗੱਲ, ਚਲੋ ਐਡਿਟ ਕਰਤੀ। ਬਾਅਦ ਦੇ ਵਿੱਚ ਜਦੋਂ ਡਾਂਗ ਵੱਢ ਰਹੀ ਸੀ ਨਿਆਣਿਆਂ ਦੇ ਉੱਥੇ ਕਿਸੇ ਨੇ ਪਟੀਸ਼ਨ ਪਾਤੀ ਬਈ ਤੁਸੀਂ ਉੱਤੇ ਐਕਸ਼ਨ ਲਓ, ਕਿਹੜੇ ਬੰਦੇ ਆ ਇਹ? ਉਹ ਕਹਿੰਦਾ ਇਹ ਇਸੇ ਬੈਂਚ ਨੇ ਕਿਹਾ, ਕਹਿੰਦਾ ਸਾਡੇ ਕੋਲ ਟਾਈਮ ਹੀ ਹੈ ਨਹੀਂ ਵੀਡੀਓ ਦੇਖਣ ਦਾ। ਆ ਹੋ ਗਿਆ ਕਿਹਾ ਨਾ, ਤੇ ਇਹ ਵੀ ਐਡਿਟ ਕਰ ਦਿੱਤਾ। ਇਹਦਾ ਫਾਲਤੂ ਮਤਲਬ ਵੀਡੀਓ ਦੇਖਣ ਦਾ ਟਾਈਮ ਨਹੀਂ ਸਾਡੇ ਕੋਲ ਟਾਈਮ ਹੀ ਹੈ ਨਹੀਂ। ਨਹੀਂ ਹੈਗਾ। ਅਸਲ ਦੇ ਵਿੱਚ ਜਿਹੜਾ ਸਾਰਾ ਢਾਂਚਾ ਹੈ ਉਹ ਹੀ ਵਿਗੜਿਆ ਆ। ਦੇਖੜਿਆ ਉੱਪਰ ਇੱਕ ਬੰਦਾ ਬੈਠਾ ਸਾਰਾ ਕੰਟਰੋਲ ਕਰੀ ਜਾਂਦਾ। ਜਿਹੜੀ ਗਵਰਨਮੈਂਟ ਬੈਠੀ ਹੈ ਨਾ, ਜੋ ਉਹਨਾਂ ਫੈਸਲਾ ਜੋ ਇਹਨਾਂ ਕਹਿਣਾ ਉਹੀ ਕਰਦੇ ਜੱਜ, ਉਹੀ ਕਰਦੀ ਹੈ ਪੁਲਿਸ, ਉਹੀ ਕਰਦੇ ਬਾਕੀ ਦੇ। ਇੱਕ ਬੰਦੇ ਦੇ ਹੱਥ 'ਚ ਰਗਾ ਆ ਬਸ ਇਹ ਮਾਸਟਰ ਜੀ ਦਾ ਜੱਜ ਦੀ ਤੁਸੀਂ ਗੱਲ ਕੀਤੀ, ਉਹ ਪੈਸਾ ਫੜਿਆ ਗਿਆ, ਪਰ ਇਹ 2 ਨੰਬਰ ਦਾ ਨਿਕਲਦਾ ਤੇ ਇਦਾਂ ਹੀ ਨੂੰ ਵੀ ਸਮਝਾਓ ਵੀ ਭਾਵੇਂ ਤੂੰ ਕਿਸੇ ਪਾਸੇ ਨਿਕਲਦਾ ਇਦਾਂ ਹੀ, ਪੈਸਾ ਹੱਥ ਨਾਲ ਲਿਆ ਕਰ। ਉਹ ਡਰਾ ਕੇ ਧਮਕਾ ਕੇ ਅੰਡਰ ਖੱਤੀ ਤੁਹਾਡੇ ਵਾਂਗੂ ਲੈਂਦਾ। ਮੈਂ ਤਾਂ ਯਾਰ ਵੈਸੇ ਮਿਹਨਤ ਕਹਿ ਲਓ, ਮੈਂ ਤਾਂ ਮਿਹਨਤ ਹੀ ਕਰ ਲੈਣਾ ਜਾਂ ਮਸ਼ਵਰੇ ਨਾਲ ਲੈ ਲੈਣਾ ਵੀ ਭਾਈ ਆਪਣੀ ਹੈਸੀਅਤ ਨਾਲ ਦੇ ਦੇ, ਨਹੀਂ ਤਾਂ ਤੂੰ ਆ ਕਰਦੇ। ਆਹੋ ਠੀਕ ਹੈ ਆ ਯਾਰ। ਧੂੜ ਕਹਿਣਾ ਉਹ ਵੀ ਤਾਂ ਧੂੜ ਅੱਛਾ ਮਾਟਾ ਤੂੰ ਇੱਕ ਖੌਤ ਬੋਲੀ ਸੀ ਵੀ ਕਹਿੰਦੇ ਜਦੋਂ ਮਾੜਾ ਟਾਈਮ ਆਇਆ ਹੁੰਦਾ ਊਠ ਤੇ ਬੈਠੇ ਨੂੰ ਕੁੱਤਾ ਵੜ ਜਾਂਦਾ। ਉਹ ਯਾਰ ਕੁੱਤਾ ਤਾਂ ਲੱਭ ਕੇ ਲੈ ਕੇ ਇਹਨਾਂ ਦੀ ਮੈਂ ਚੱਡੀ ਪੜਵਾਉਣੀ। ਠੀਕ ਇਹ ਮੇਰੇ ਬਹੁਤ ਜੜੀਆਂ 'ਚ ਬਹਿੰਦਾ। ਮੈਂ ਸਮਝਿਆ ਮਾਸ ਹੁਣ ਨੇ ਤੂੰ ਸਰਪੰਚ ਨੂੰ ਤਾਂ ਐਵੇਂ ਘੇਲਣਾ, ਉਹ ਦੇਖ ਲੈ ਕੋਈ ਗੱਲ ਕੀਤੀ ਬਸ ਆਪਾਂ ਨੂੰ ਬੋਲੀ ਦਾ ਹਨਾ, ਬਸ ਉਹ ਦੇਖ ਲੈ ਗੱਲ। ਸਰਪੰਚ ਨੇ 37 ਬਿਹਾਰੀਆਂ ਦੇ ਜਿਹੜੇ ਸਾਈਨ ਕਰਾਏ ਆ, ਮੈਂ ਤਾਂ ਉਹੀ ਟਿਕਣ ਭਾਵੇਂ ਦਿੰਦੇ। ਜਿੱਦਾਂ ਮਰਜੀ ਆ। ਹੁਣ ਦੇਖੋ ਇੱਕ ਪਾਸੇ ਮੋਦੀ ਆ ਤਾਂ ਇਹ ਕਹਿੰਦੇ ਹੁੰਦੇ ਆ ਇੱਕ ਚੁੱਪ ਤੇ 100 ਇਹ ਸਰਪੰਚ ਤੋਂ ਸਿੱਖਣਾ ਚਾਹੀਦਾ ਸਾਨੂੰ। ਇਹ ਵਾਧੂ ਗੱਲੇ ਨਹੀਂ ਕਰਦਾ, ਲੰਬੜ ਹੈਗਾ ਭੌਂਕਣ। ਇਹਨੇ ਮੋਦੀ ਦੀ ਝੂਠ ਖਾਦੀ ਹੈ। ਇਹਨੂੰ ਕੋਈ ਗੱਲ ਕੋਈ ਉਦਾਂ ਵੀ ਹੋਵੇ, ਹੁਣ ਜੇ ਲੰਬੜ ਅੱਜ ਖੜਾ ਹੋ ਜਾਵੇ ਪੰਚ ਹੀ ਨਹੀਂ ਜਿੱਤ ਸਕਦਾ, ਕਿਉਂਕਿ ਇਹਨੇ ਹਟਣਾ ਨਹੀਂ ਬੋਲਣਾ। ਓਏ ਮੈਂ ਖੜਨਾ ਹੀ ਸਰਪੰਚੀ ਦੇ ਪੰਚੀ ਨਹੀਂ ਕਹਿੰਦਾ ਜਿੱਤਦਾ। ਤਾਂ ਹੀ ਤਾਂ ਸਰਪੰਚ ਨੇ ਕਹਿਤਾ ਕਿ ਮਾਸਟਰ ਨੇ ਊਂਟ ਤੇ ਨਹੀਂ ਭਾਲਿਆ, ਕੁਰਸੀ ਤੇ ਭਾਲਿਆ। ਇਹ ਸਾਡੀਆਂ ਜਿਹੜਾ ਬਹਿੰਦਾ ਇੰਡੀਆ ਦੇ ਵਿੱਚ ਭ੍ਰਿਸ਼ਟਾਚਾਰ ਨਾ, ਤੁਸੀਂ ਤਾਂ ਮੇਰੇ ਵੀ ਨਾ 150 ਤੇ ਵੀ ਮਰੀ ਜਾਂਦੇ ਆ। ਇਹ ਕੋਈ ਗੱਲ ਨਹੀਂ ਹੈਗੀ ਕੋਈ। ਇੰਨਾ ਤਾਂ ਬੰਦਾ ਸ਼ਗਰ ਪਾਈ ਨਾ ਅੱਜ ਕੱਲ। ਅੱਛਾ ਅੱਛਾ ਮੈਂ ਘੱਟੇ ਹੀ ਲੈਣਾ ਫੇਰ ਵੀ। ਮਾਟਰਾ ਗੇੜਾ ਇੰਨਾ ਕੁ ਦੇਤਾ ਨਾ ਇਹਨੇ ਭ੍ਰਿਸ਼ਟਾਚਾਰ ਨੇ, ਤੁਹਾਨੂੰ ਜੇ ਪਤਾ ਹੋਵੇ। ਮੈਨੂੰ ਤਾਂ ਲੱਗਦਾ ਸੀ ਵੀ ਇਹਨਾਂ ਤੋਂ ਵੱਡੇ ਭ੍ਰਿਸ਼ਟ ਨਹੀਂ ਕੋਈ ਹੋ ਸਕਦੇ ਨਾ। ਇਹ ਤਾਂ ਐਵੇਂ ਕੁੜੀਆਂ ਫਿਰਦੀਆਂ ਇਹ ਗੱਲਾਂ ਹੀ ਆ। ਤਾਇਆ ਬਿਹਾਰ ਦੇ ਵਿੱਚ ਹੁਣ ਡਬਲ ਇੰਜਨ ਸਰਕਾਰ ਆ। ਤੁਸੀਂ ਤਾਂ ਸੋਚੋ ਇਹਨਾਂ ਕਦੀ ਵੀ ਡਬਲ ਇੰਜਨ ਸਰਕਾਰ ਕੀਤੀ। ਤੁਹਾਡਾ ਤਾਂ ਸਾਨੂੰ ਲੋੜ ਹੀ ਨਹੀਂ ਪਈ। ਤੁਹਾਡਾ ਤਾਂ ਸਿੰਗਲ ਲਿਸਟ ਤੇ ਨਹੀਂ ਚੱਲਦਾ, ਓਕੇ ਚੱਲ ਤੂੰ ਉਹ ਵੀ ਕੱਚਾ ਹੀ ਧੂਆਂ ਮਾਰਦਾ। ਉੱਥੇ ਜਿਹੜਾ ਸਿਹਤ ਮੰਤਰਾਲਾ ਬਿਹਾਰ ਦਾ, ਉਹਨਾਂ ਨੇ ਖਰੀਦਣੇ ਸੀ ਡਸਟਬਿਨ। ਹੁਣ ਦੇਖ ਲਓ ਵੀ ਪੂਰੇ ਬਿਹਾਰ 'ਚ ਡਸਟਬਿਨ ਵੀ ਲਾਉਣੇ ਆ। ਕਿੰਨੇ ਦਾ ਡਸਟਬਿਨ ਆਉਂਦਾ ਹੈ? 150-200
15,000 ਇੱਕ ਦੀ ਕੀਮਤ ਕਰ ਫਿਰ ਠੀਕ ਹੀ ਆ ਇਹਨਾਂ ਦੀ ਸਹਿਜ ਹੀ ਨਹੀਂ ਕੋਈ ਨਹੀਂ ਨਾ ਜੇ ਤੂੰ ਹੈ ਲੰਬੜਾ ਹੁਣ ਮੈਨੂੰ ਇਹ ਦੱਸ ਜੇ 300 ਦਾ ਹੈਗਾ ਉਹ 250 ਦਾ ਹੁੰਦਾ ਉਹ ਕੀ ਡਰਮ ਜਿਹਾ ਹਾਂਜੀ ਪਿੰਨ ਹੁਣ ਇਹ ਬਾਕੀ ਦਾ ਇਹਨਾਂ ਲਾਣਾ ਆ ਉਹਨਾਂ ਨੂੰ ਕਿਤੇ ਰੋਟੀ ਖਾਣੀ ਆ ਨਹੀਂ 1000 ਦਾ ਚਮਚਾ ਲਾਈ ਜਾਂਦੇ ਆ ਹੈ ਚਮਚਾ ਇਹਦੇ ਵਰਗੇ ਦਾ ਵਿਆਹ ਜੋਦਾ ਕਾਸੇ 'ਚ ਪਾ ਕੇ ਲੈ ਜਾਂਦੇ ਆ 1000 ਰੁਪਏ ਦਾ ਚਮਚਾ ਲਾਈ ਜਾਂਦੇ ਆ ਕਿੰਨੇ ਹਿੱਸੇ ਪੈਣੇ ਉਹਦੇ ਅਜੇ 1500 ਵਿੱਚ ਅੱਛਾ ਉਹਨਾਂ ਦੇ ਹਿੱਸਿਆਂ 'ਚ ਸਾਨੂੰ ਬਹੁਤ ਦਰਦ ਆ ਤੇ ਤੇਰੇ ਤੋਂ- ਮੈਨੂੰ ਕੋਈ 100,000 ਦੇ ਦਿੰਦਾ ਆ ਆਖੇ ਲੰਬੜ ਪੈਸੇ ਖਾਂਦਾ ਇਦਾਂ ਉਹ ਸਾਨੂੰ ਦੀਦੇ ਨੇ ਤੂੰ ਦੀਦਾ ਨਹੀਂ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਆ ਪਤੰਦਰ ਕਦੀ ਇਦਾਂ ਕਰਿਆ ਪੜ੍ਹਾਉਂਦੇ ਨਹੀਂ ਹੈਗੇ ਤੂੰ ਜੋ ਲੈਣਾ ਲਈ ਜਾ ਤੂੰ 2 ਨੋੜੇ ਤਾਂ 3 ਕਰ ਦੇ ਪਰ ਪਰ ਭਾਈ ਫੇਰ ਹੁਣ ਪੁੱਤ ਲਾਇਆ ਕਰ ਨਹੀਂ ਮੈਂ ਇਦਾਂ ਮੂੰਹ ਨਾਲ ਫਿਰ ਨਹੀਂ ਤੈਨੂੰ ਕਹਿੰਦਾ ਤਾਂ ਹੁੰਦਾ ਨਾ ਨਾ ਮੈਂ ਤਾਂ ਕਦੀ ਮੂੰਹ ਨਾਲ ਕਿਸੇ ਨੇ ਨਹੀਂ ਕਿਹਾ ਵੀ 2 ਦੇ 3 ਕਰ ਹਾਂ। ਮੈਂ ਉਹਨੂੰ ਕਹਿੰਦਾ ਨਾ ਆਪਣੀ ਹੈਸੀਅਤ ਨੂੰ ਦੇ ਜਾ ਨਹੀਂ ਤਾਂ ਬੰਦੇ ਦਾ ਪੋਤਾ ਮੈਂ ਤੈਨੂੰ ਬਾਅਦ ਚ ਬਣਾਈ ਦੇ ਡਾਕਟਰ ਇਹ ਆਉਂਦਾ ਤਾਂ ਚਲੋ ਇਹ ਇਕੱਲਾ ਕਿਉਂ ਬਿਹਾਰ ਵਿੱਚ ਇਦਾਂ ਕਿਉਂ ਆ? ਸਾਡੇ ਇੱਥੇ ਕੀ ਹਾਲਾਤ ਆ ਇੱਥੇ ਹਸਪਤਾਲਾਂ ਦੇ ਵਿੱਚ ਤਾਇਆ ਔਰ ਡਾਕਟਰ ਆ ਵਧੀਆ ਤਨਖਾਹ ਲੈਂਦੇ ਆ ਵਧੀਆ ਘਰ ਵਾਲੀਆਂ ਵੀ ਡਾਕਟਰਾਂ ਨੂੰ ਡਾਕਟਰ ਹੀ ਮਿਲਦੀਆਂ ਜਾਨੀ ਦੋ ਹੀ ਜੀ ਕਮਾਉਣ ਵਾਲੇ ਆ ਗਾਹਾਂ ਆਪਣੇ ਨਿਆਣਿਆਂ ਨੂੰ ਵੀ ਡਾਕਟਰ ਹੀ ਬਣਾਉਂਦੇ ਆ ਭਾਵੇਂ ਧੱਕਾ ਕਰਨਾ ਪਵੇ ਆ ਮਹਿੰਦੇ ਨੂੰ ਤਾਂ ਸ਼ੇਰ ਨਹੀਂ ਮਿਲੀ ਉਹ ਹਨਾ ਹੁਣ ਤੁਸੀਂ ਇਹ ਦੇਖੋ ਮਰੀਜ਼ ਆ ਮਰਿਆ ਪਿਆ ਉਹਦੇ ਵੀ ਗਲੂਕੋਜ਼ ਫੂਕੀ ਜਾਂਦੇ ਆ ਪੈਸੇ ਬਣਾਉਣ ਲਈ ਉਹਦੇ ਵੀ ਉਹ ਜੀ ਇਹ ਤਾਂ ਬਹੁਤ ਫੇਰ ਦੇਖਣ ਨਹੀਂ ਦਿੰਦੇ ਫੇਰ ਦੇਖਾਂ ਦੇਖਣ ਨਹੀਂ ਦਿੰਦੇ ਬਈ ਫੇਰ ਤੁਸੀਂ ਇਹ ਦੇਖੋ ਬਈ ਬਾਅਦ ਵਿੱਚ ਰਿਲੀਜ਼ ਕਰਨੀ ਆ ਬੋਡੀ ਬੰਦਾ ਮਰਿਆ ਆ ਗਰੀਬ ਬੰਦਾ ਉਥੋਂ ਬੋਡੀ ਨਹੀਂ ਲੈ ਸਕਦਾ ਪੈਸੇ ਜਮ੍ਹਾਂ ਕਰੋ ਫੇਰ ਜਿਹੜੀ ਪਰਚੀ ਆ ਕਿ ਫਲਾਣੇ ਮੈਡੀਕਲ ਦੇ ਉੱਤੋਂ ਆਹ ਦਵਾਈ ਮਿਲਣੀ ਆ ਸਾਲਟ ਜਿਹੜੇ ਆ ਸਸਤੇ ਤੋਂ ਸਸਤੇ ਵੀ ਆ ਮਹਿੰਗੇ ਤੋਂ ਮਹਿੰਗੇ ਵੀ ਆ ਐਸੇ ਬ੍ਰਾਂਡ ਦੀ ਲੈਣੀ ਆ ਉਹ ਲੋਕੀ ਆ ਹੁਣ ਲੋਕਾਂ ਦਾ ਉਹ ਕਰਨਾ ਕਰਪਸ਼ਨ ਕੱਲਾ ਇਹੀ ਨਹੀਂ ਹੈਗਾ ਵੀ ਲੀਡਰ ਖਾ ਗਿਆ ਮਾਸਟਰ ਤੈਨੂੰ ਇਹਦਾ ਵੇਖਦਾ ਲੱਗਦਾ ਸੂਤ ਲਾਈ ਜਾਂਦਾ ਤਾਂ ਮਾਸਟਰ ਗੱਲ ਸੁਣ ਮੈਂ ਇਹ ਅੱਖੀਂ ਦੇਖੀ ਆ ਹਸਪੀਟਲ ਆਪਣੇ ਪਿੰਡ ਚੋਂ ਹੀ ਗਈ ਸੀ ਉਹ ਵੀ ਮੈਂ ਨਾਲ ਗਿਆ ਸੀ ਉਹਨੂੰ ਜਾਂਦਿਆਂ ਨੂੰ ਕਹਿਤਾ ਵੀ ਤੇਰੀ ਇਨਫੈਕਸ਼ਨ ਬਹੁਤ ਵਧੀ ਹੋਈ ਆ ਤੈਨੂੰ ਜਾਣਾ ਪੈਣਾ ਥੋੜੇ ਹੁੰਦੇ ਕੀ ਸਾਦੇ ਉਹਨਾਂ ਨੂੰ ਆਈਸੋਲੇਸ਼ਨ 'ਚ ਉਹਨੂੰ ਚੱਕ ਕੇ ਆਈਸੋਲੇਸ਼ਨ 'ਚ ਪਾਤਾ 20,000 ਰੁਪਇਆ ਜਮ੍ਹਾਂ ਕਹਿੰਦੇ ਕਰ ਲਓ 20,000 ਮੁੰਡੇ ਨੂੰ ਕਰ ਦਿੱਤਾ ਹਾਂਜੀ 20,000 ਜਲੰਧਰ ਹਸਪੀਟਲ ਗਿਆ ਮੈਂ ਨਾ ਤੁਹਾਨੂੰ ਕੀ ਲੈਣਾ ਉਹ ਲੈ ਲਿਆ ਉਹ ਬਾਅਦ ਕਹਿੰਦੇ ਕਿੰਨੀ ਰਾਤ ਰਹਿਣਾ ਮੈਨੂੰ ਤਾਂ ਤੂੰ ਰਹਿ ਲਊਗਾ ਮੈਂ ਕਿਹਾ ਮੈਂ ਰਹਿ ਪੀਣ ਲੱਗੇ ਮੈਂ ਰਹਿ ਪਿਆ ਭਰਾਵਾ ਹਰੇਕ ਘੰਟੇ ਤੋਂ ਘੰਟੇ ਬਾਅਦ ਫਲਾਣਾ ਸੋ ਆਓ ਜੀ ਚਲ ਗਏ ਹਲੋ ਪਰਚੀ ਦਵਾ ਲਿਓ ਦਵਾਈ ਲੈ ਉਹਦੀ ਪਰਚੀ ਉਹਦੇ ਵਿੱਚ ਹੀ ਆ ਕੈਮਸ ਉਹਨਾਂ ਦੀ ਆਪਣੀ ਹਾਂਜੀ ਉਹਨਾਂ ਦੀ ਪਰ ਉਹ ਦਵਾ ਦਾ ਨਾਂ ਨਹੀਂ ਲਿਖਦੇ ਹੂੰ ਸਿਰਫ ਉੱਤੇ ਇੱਕ ਕੋਡ ਵਾਲਾ ਨੰਬਰ ਪਾਉਂਦੇ ਆ ਤੁਸੀਂ ਬਾਹਰ ਜਾ ਹੀ ਨਹੀਂ ਸਕਦੇ ਤੁਸੀਂ ਉਹ ਕੋਡ ਪਾ ਕੇ ਪਰਚੀ ਦੇਣੀ ਆ ਉਹਨਾਂ ਤੁਹਾਨੂੰ ਦਵਾਈਆਂ ਫੜਾ ਦੇਣੀਆਂ ਉਹ 4-5 ਵਾਰੀ ਕੀਤਾ ਮੈਨੂੰ ਬੜਾ ਗੁੱਸਾ ਆਇਆ ਹੁਣ ਮੈਂ ਬਾਹਰ ਜਾ ਕੇ ਆਇਆ ਦੇਖਿਆ ਕੀ ਹੁੰਦਾ ਮੈਂ ਫੋਟੋ ਖਿੱਚ ਕੇ ਦਵਾਈਆਂ ਦੀ ਜਿੰਨੀਆਂ ਵੀ ਲੈਂਦਾ ਰਿਹਾ ਫਿਰ ਬਾਅਦ 'ਚ ਮੈਂ ਉਹਨਾਂ ਦੀ ਪ੍ਰਾਈਸ ਚੈੱਕ ਕੀਤੀ ਅੱਛਾ ਬਾਹਰ ਕੈਮਸਟਰ ਦੇ ਵਿੱਚ ਗੂਗਲ ਤੇ ਪ੍ਰਾਈਸਾਂ ਪਈਆਂ ਉਹਨਾਂ ਦੀਆਂ ਚੀਜ਼ਾਂ ਦੀਆਂ ਜਿਹੜੀ 25 ਰੁਪਈਆਂ ਦੀ ਚੀਜ਼ ਸੀ ਹਨਾ ਬਾਹਰ ਮਿਲਦੀ ਉਹਨੇ 106 ਚਾਰਜ ਕੀਤੇ ਬਹੁਤ ਡਬਲ ਪ੍ਰਾਈਸ ਜਿਹੜੀ 150 ਦੀ ਸੀ ਹਨਾ ਉਹਨੇ 450 ਚਾਰਜ ਕੀਤਾ ਲੋਨ ਤੋਂ ਵੀ ਉੱਤੇ ਹੈ ਚਾਰ ਗੁਣਾ ਦੇ ਉੱਪਰ ਹਰ ਦਵਾ ਜਿਹੜੀ ਮਿਨੀਮਮ 4 ਗੁਣਾ ਜ਼ਿਆਦੀ ਸੀ ਉਹਨਾਂ ਨੇ ਪੈਸੇ ਕਮਾਉਣੇ ਚਾਹੀਦੇ ਫਿਰ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਬਸ ਟੱਪਿਆਂ ਟੱਪੇ ਦਵਾ ਦੇ ਦਿੱਤੇ ਅੰਦਰ ਇਹ ਤਾਇਆ ਫਿਰ ਜਾ ਕੇ ਕਿਹਨੂੰ ਦਿਖਾਦੇ ਨਹੀਂ ਨਾ ਉਹ ਵਰਤਣੀ ਨਹੀਂ ਨਹੀਂ ਉਹੀ ਫੇਰ ਉਸੇ ਕਿਉਂਕਿ ਥੱਲੇ ਉੱਪਰ ਆਪ ਬੈਠੇ ਹੁੰਦੇ ਆ ਥੱਲੇ ਉਹ ਹੁੰਦੀ ਆ ਉਹਨਾਂ ਕੋਲੇ ਫੇਰ ਉਹ ਆ ਜਾਂਦੀ ਸਰਪੰਚ ਸਾਹਿਬ ਘੁੰਮ ਕੇ ਘੁੰਮ ਜਾਂਦੇ ਇੱਕ ਸਰਕਲ ਬਣਿਆ ਜਾਨੀ ਇੰਨੇ ਵੀ ਨਿਰਦਈ ਹੋ ਸਕਦੇ ਤਾਇਆ ਤੋਂ ਇਥੋਂ ਅੰਦਾਜ਼ਾ ਲਾ ਮਾਸ ਜੀ ਮੈਂ ਸਵੇਰੇ ਸੁਣ ਰਿਹਾ ਸੀ ਖਬਰਾਂ ਤੇ ਵੀ ਕਿ ਡਾਕਟਰ ਦਾ ਤਾਂ 3ਵੀਂ ਆਰਮੀ ਡਾਕਟਰ ਆ ਹਸਪਤਾਲ ਉਹਨੇ ਆਪਣਾ ਖੋਲਿਆ ਉਹ ਕਹਿੰਦੇ ਵੀ ਜਦੋਂ ਅਸੀਂ ਕਿਸੇ ਪ੍ਰਾਈਵੇਟ ਹਸਪਤਾਲ ਜੁਆਇਨ ਕੀਤਾ ਨਾ ਸਾਨੂੰ ਇਹ ਹੁਕਮ ਲਾਇਆ ਗਿਆ ਵੀ ਆਹ ਟਾਰਗੇਟ ਤੁਸੀਂ ਪੂਰੇ ਕਰਨੇ ਆ ਕਹਿੰਦਾ ਮੈਂ 105 ਬੰਦਿਆਂ ਦੇ ਸਟੰਟ ਬਿਨਾਂ ਵਜ੍ਹਾ ਤੋਂ ਪਾਏ ਹਾਰ ਕੇ ਮੈਂ ਛੱਡਦਾ ਵੀ ਨਹੀਂ ਮੇਰੇ ਕੋਲ ਇੰਨਾ ਪਾਪ ਨਹੀਂ ਹੋ ਰਿਹਾ ਇਹ ਬੰਦੇ ਬਿਲਕੁਲ ਠੀਕ ਆ ਇਹ ਟਾਰਗੇਟ ਪੂਰੇ ਕਰਨ ਵਾਸਤੇ ਜੀ MRI ਕਰਾਓ ਇਹਦਾ ਫਲਾਨਾ ਕਰਾਓ ਸਾਰੇ ਕਹਿੰਦਾ ਕਰਾਉਣੇ ਪੈਂਦੇ ਆ ਨਹੀਂ ਕੋਈ ਡਾਕਟਰ ਨਹੀਂ ਲੱਗਦਾ ਮੈਨੀਆ ਸਾਹਿਬ ਟਾਰਗੇਟ ਤਾਂ ਰੱਖਣੇ ਪੈਂਦੇ ਆ ਹਸਪਤਾਲ ਪਹਿਲਾਂ ਤਾਂ ਐਨ ਪ੍ਰਾਈਮ ਲੋਕੇਸ਼ਨ ਦੇ ਉੱਤੇ ਜ਼ਮੀਨ ਲੈਣੀ ਕਿਤੇ ਸੌਖੀ ਆ ਉੱਥੇ ਜ਼ਮੀਨ ਲੈਣੀ ਆ ਫਿਰ ਹਸਪਤਾਲ ਬਹੁਤ ਤਕੜਾ ਬਣਾਉਣਾ ਪੈਣਾ ਨਹੀਂ ਤਾਂ ਲੋਕਾਂ ਨਹੀਂ ਆਉਣਾ ਪਹਿਲਾਂ ਲੋਕਾਂ ਨੇ ਬਿਲਡਿੰਗ ਦੇਖ ਕੇ ਆਉਣਾ ਡਾਕਟਰ ਦਾ ਕੋਈ ਕਿਹੜਾ ਬੰਦਾ ਉੱਥੇ ਡਿਗਰੀ ਚੈੱਕ ਕਰਦਾ ਕਿਸੇ ਡਾਕਟਰ ਦੀ ਬਿਲਡਿੰਗ ਚੈੱਕ ਕਰਦਾ ਬਿਲਡਿੰਗ ਚੈੱਕ ਕਰ ਜਿੱਡੀ ਬਿਲਡਿੰਗ ਉੱਚੀ ਲੋਕਾਂ ਦੇ ਮਨਾਂ 'ਚ ਇਹ ਆ ਵੀ ਹਸਪਤਾਲ ਬਹੁਤ ਵਧੀਆ ਇੱਕ ਬੰਦਾ ਤੁਸੀਂ ਉੱਤੇ ਡਾਕਟਰ ਇੱਥੇ ਆਪਾਂ ਲਿਆ ਕੇ ਬਿਠਾ ਦਈਏ ਐਮਡੀ ਬੰਦਾ ਇੱਥੇ ਲਿਆ ਕੇ ਬਿਠਾ ਦਈਏ ਲੋਕਾਂ ਨੂੰ ਦਵਾਈ ਲੈਣ ਨਹੀਂ ਆਉਣਾ ਆਉਂਦੇ ਨਹੀਂ ਲੋਕਾਂ ਨੇ ਕਹਣਾ ਇਹ ਬੰਦਾ ਕੀ ਕਰੂ ਸਾਡੇ ਲਈ ਉੱਥੇ ਐਡੀ ਵੱਡੀ ਬਿਲਡਿੰਗ ਹੈ ਉਹ 'ਚ ਭਾਵੇਂ ਮੇਰੇ ਵਰਗਾ ਕੋਈ ਨਲਾਇਕ ਬਿਠਾ ਦੋ
ਦਵਾਈਆਂ ਲੈ ਕੇ ਦੇਣੀਆਂ, ਉਹ ਵੀ ਚੱਲ ਜਾਂਦਾ। ਉਹ ਚੱਲ ਜਾਂਦਾ। ਪਰ ਮੈਂ ਹੈਰਾਨ ਆ ਵੀ ਗਵਰਨਮੈਂਟ ਵੱਲੋਂ ਕਿਉਂ ਨਹੀਂ ਕੁਝ ਵੀ ਕੀਤਾ ਜਾਂਦਾ। ਸਾਰੇ ਲੋਕੀ ਲੁੱਟ ਹੁੰਦੇ ਆ, ਅਮੀਰ ਵੀ ਹੁੰਦੇ ਆ ਤਾਂ ਗਰੀਬ ਵੀ ਲੁੱਟ ਹੁੰਦੇ ਕੀ ਹੁੰਦੇ ਆ ਉਹ ਫਿਰ ਜਦੋਂ ਚੋਣ ਪ੍ਰਚਾਰ ਹੁੰਦਾ ਪਿਆ ਉਸ ਵੇਲੇ ਥੈਲੀਆਂ ਦਿੰਦੇ ਆ ਲੋਕ। ਤੈਨੂੰ ਫਿਰ ਪਤਾ। ਦੂਜੀ ਗੱਲ ਵੀ ਆਪਣੇ ਵੀ ਲੋਕੀ ਦੇ ਲਾ, ਹਾਂਜੀ। ਕੋਈ ਇਹ ਨਹੀਂ ਕਹਿੰਦਾ MP ਨੂੰ ਆਏ ਨੂੰ ਵੀ ਤੂੰ ਇਦਾਂ ਕਰ ਵੀ ਆਹ ਚੀਜ਼ ਦਾ ਸੁਧਾਰ ਕਰੋ, ਇਹ ਨਹੀਂ ਕਹਿੰਦਾ। ਤਾਂ ਵੋਟ ਪਾਵਾਂਗੇ ਜੇ ਤੁਸੀਂ ਆਹ ਕਰੋਗੇ ਤਾਂ ਵੋਟ ਪਾਵਾਂਗੇ ਜੇ ਤੁਸੀਂ ਆਹ ਲਿਆਓਗੇ ਤਾਂ। ਹਾਂਜੀ। ਪਰ ਨਾ ਤਾਇਆ ਸਾਡੇ ਸਾਡੇ ਜਿਹੜੇ ਜੈਜੀ ਆ ਨਾ, ਅਸੀਂ ਨਹੀਂ ਕਹਿੰਦੇ ਇਹ ਸਾਡੇ ਨਲੇਖੀਆਂ ਅਸੀਂ ਤਾਂ ਫਿਰ ਹਲਾਲੀ ਦੀ ਕਰ ਲੈਂਦੇ ਆ। ਮੈਂ ਹੁਣ ਸਟੇਟ ਦਾ ਨਾਂ ਤਾਂ ਬੋਲਣਾ ਨਹੀਂ ਕਿਉਂਕਿ ਡਬਲ ਇੰਜਣ ਆ, ਉਹਦਾ ਨਾਤੇ ਤਾਂ ਮੈਂ ਤੋੜਿਓ, ਪਰ ਫਿਰ ਇਦਾਂ ਵੀ ਜ਼ਿਆਦਾ ਵੀ ਨਹੀਂ ਹੁੰਦਾ। ਮੇਨ ਸਟ੍ਰੀਮ ਮੀਡੀਆ ਤੇ ਖਬਰ ਨਹੀਂ ਆਈ, ਪਰ ਮੈਨੂੰ ਪਤਾ, ਵਾਹ ਭਾਈ ਵਾਹ। ਮੈਨੂੰ ਪਤਾ ਔਰ ਸੱਚੀ ਆ ਇਹ ਗੱਲ। ਤੁਸੀਂ ਕਹਿੰਦੇ ਬੋਲਦੇ ਨਹੀਂ, ਇਹ ਜਿਹੜੀ ਨਵੀਂ ਨਾ ਜੈਨਜੀ ਆ ਜਾਂ ਕਹ ਲਓ ਅਲਫਾ ਛੋਟੇ ਨਿਆਣੇ, ਇਹ ਬੋਲਦੇ। ਨੈਸ਼ਨਲ 골ਡ ਮੈਡਲ ਕੁੜੀ ਉਸ ਸਟੇਟ ਦੇ CM ਨੇ ਤਾਂ ਸੱਦਿਆ ਵੀ ਚਲੋ ਇਹਨਾਂ ਨੂੰ ਸਨਮਾਨਿਤ ਕਰਾਂਗੇ, ਇਹਨਾਂ ਨੂੰ ਬੱਲੇ ਬੱਲੇ ਕਰਾਂਗੇ, ਇਹਨਾਂ ਨੂੰ ਪੁੱਛਾਂਗੇ ਵੀ ਹਾਂ ਵੀ ਕੀ ਮਨਸੂਬੇ ਆ ਤੁਹਾਡੇ ਲਈ ਅਸੀਂ ਖੜੇ ਆ। ਪੂਰੀ ਮਿਨਿਸਟਰੀ ਬੈਠੀ ਆ, ਕੁੜੀ ਦੇ ਕੋਲ ਕਿਸੇ ਮੇਰੇ ਖਿਆਲ ਕਿਸਾਨੀ ਪਰਿਵਾਰ 'ਚ ਹੋਣੀ ਆ, ਕੁੜੀ ਦੇ ਕੋਲ ਉਹਨੇ ਸਕੂਲ ਦੀ ਡਰੈਸ ਪਾਈ, ਉਹ ਨੀਲੀ ਜੀ, ਮਾਈਕ ਆਇਆ, ਹਾਂ ਵੀ ਸਾਨੂੰ ਬਹੁਤ ਖੁਸ਼ੀ ਹੋਈ ਤੂੰ ਨੈਸ਼ਨਲ ਜਿੱਤ ਕੇ ਆਈ ਆ, ਨਾ ਸੂਬੇ ਦਾ ਰੋਸ਼ਨ ਕਰਤਾ, ਸਰਕਾਰ ਤੁਹਾਡੇ ਲਈ ਕੀ ਕਰ ਸਕਦੀ ਹੈ। ਕਹਿੰਦੀ ਮੇਰੇ ਲਈ ਤੁਸੀਂ ਕਹਿੰਦੀ ਕੀ ਕਰਨਾ, 골ਡ ਮੈਡਲ ਤਾਂ ਕਹਿੰਦੀ ਮੈਂ ਜਿੱਤ ਲਿਆ। ਮੈਂ ਕਹਿੰਦੀ ਅੱਗੇ ਨੈਸ਼ਨਲ ਤੋਂ ਇੰਟਰਨੈਸ਼ਨਲ ਦੇ ਵਿੱਚ ਜਾਣਾ ਚਾਹੁੰਦੀ ਹੈਗੀ, ਆ ਤੁਹਾਡਾ ਜਿਹੜਾ ਕਹਿੰਦਾ ਮਹਿਕਮਾ ਮੇਰੇ ਕੋਲ 1.5 ਲੱਖ ਮੰਗਣ ਲੱਗ ਪਿਆ। ਇੱਥੋਂ ਗੱਲ ਕਹਿੰਦਾ ਚੱਲਣੀ, ਆਵਾਜ਼ ਤਾਂ ਤਾਇਆ ਉੱਠਦੀ ਆ, ਇਹ ਅਸੀਂ ਨਹੀਂ ਠਾਉਣੀ ਹੈਗੀ, ਹੁਣ ਨਿਆਣੇ ਠਾ ਦੇਣੀ ਆ, ਇਹ ਤਖਤ ਹਿਲ ਜਾਣੇ ਆ। ਮੈਂ ਤਾਂ ਅੰਦੋਲਨਾਂ ਨੇ ਇਹੋ ਵੈਸੇ ਸ਼ੁਰੂ ਚਲੋ ਵਧੀਆ ਕੀਤਾ ਯਾਰ, ਲੋਕਾਂ ਨੂੰ ਵੀ ਲੋਕ ਉਹ ਗੱਲਾਂ 'ਚ ਪੈ ਗਏ ਯਾਰ, ਮੈਂ ਤਾਂ ਜਾਣਾ ਸੀ।